ਅਸੀਂ ਨਾ ਅੱਜ ਗੱਲ ਕਰ ਰਹੇ ਸਾਂ ਪਾਕਿਸਤਾਨ ਦੇ ਨਾ ਇੰਟੈਲੈਕਚੁਅਲਸ ਦੀ ਹਮ, ਕਿ ਪਾਕਿਸਤਾਨ ਦੀ ਕਮਿਊਨਿਟੀ ਵਿੱਚ ਅਗਰ ਤੁਸੀਂ ਵੇਖਿਆ ਜਾਏ ਤੇ ਜੇ ਅਗਰ ਕਿਸੇ ਨੂੰ ਅਗਰ ਸਹੀ ਪੜ੍ਹਿਆ ਲਿਖਿਆ ਸਮਝਿਆ ਜਾਂਦਾ ਨਾ ਤੇ ਉਹ ਹੁੰਦੇ ਨੇ ਡਾਕਟਰ। ਬਿਲਕੁਲ ਹਾਂਜੀ। ਅਗਲੇ ਦਿਨ ਮੈਂ ਟਿਕਟੋਕ ਲਾਈਵ ਵਿੱਚ ਇੱਕ ਡਾਕਟਰ ਸਾਹਿਬ ਨੇ ਆਪਣੇ ਇਹ ਨਹੀਂ ਕਿ ਡਾਕਟਰ ਨਾਰਮਲ ਡਾਕਟਰ, ਬੜੇ ਫੇਮਸ ਡਾਕਟਰ ਨੇ, ਬੜੇ ਅੱਛੇ ਮਸ਼ਵਰੇ ਵਗੈਰਾ ਦਿੰਦੇ ਨੇ ਟਿਕਟੋਕ ਤੇ ਆ ਕੇ। ਉਹ ਲਾਈਵ ਵਿੱਚ ਬੈਠੇ ਸਨ ਜਨਾਬ, ਡਾਕਟਰ ਸਾਹਿਬ ਭੀਖ ਮੰਗ ਰਹੇ ਸਨ ਕਿਸੇ ਨੇ ਫੁੱਲ ਮਾਰ ਫੁੱਲ ਦਿਓ, ਮਾਰ ਦਿਓ, ਫੁੱਲ ਮਾਰ ਡਬਲ ਦਿਓ, ਟੈਪ ਡਬਲ ਡਬਲ ਟੈਪ। ਟੈਪ ਡਬਲ ਟੈਪ। ਉਸ ਤੋਂ ਫਿਰ ਇਲਾਵਾ ਉਹ ਮਾਈ ਨਹੀਂ ਆਂਦੀ ਆ, ਉਹ ਪਿਆਰੇ ਪਿਆਰੇ ਬੱਚਿਓ ਟੋਪੀ ਮਾਰ ਦਿਓ, ਫੁੱਲ ਮਾਰ ਦਿਓ ਯਾਰ ਖੁਦਾ ਦਾ। ਮੈਨੂੰ ਹੈਰਾਨਗੀ ਇਸ ਗੱਲ ਤੋਂ ਹੋ ਰਹੀ ਸੀ ਕਿ ਅਗਰ ਸਾਡੇ ਇੰਟੈਲੈਕਚੁਅਲ ਦਾ ਹਾਲਾਤ ਤੇ ਬਾਕੀ ਦਾ ਕੀ ਹੋਣਾ? ਬਾਕੀ ਦਾ ਕੀ ਅੱਛਾ, ਉਹ ਡਾਕਟਰ ਜਿਹੜੇ ਡਾਕਟਰ ਤੁਸੀਂ ਗੱਲ ਪੇ ਕਰਦੇ ਹੋ ਨਾ, ਮੈਨੂੰ ਸਮਝ ਆ ਗਈ ਕਿਹਦੀ ਗੱਲ ਹੋ ਰਹੀ ਹੈ। ਉਸ ਬੰਦੇ ਦਾ ਨਾ ਮੈਂ ਸ਼ੁਰੂ ਚ ਬੜਾ ਫੈਨ ਰਿਹਾ ਹਾਂ, ਠੀਕ ਹੈ ਨਾ। ਉਹਦੀ ਜਿਹੜਾ ਕੰਟੈਂਟ ਸੀ ਨਾ, ਉਹਦਾ ਅੱਛਾ ਕੰਟੈਂਟ ਸੀ। ਇਨਫੋਰਮੇਟਿਵ ਵੀਡੀਓ ਸਨ ਸਾਰੀਆਂ ਉਹਦੀਆਂ। ਹਰ ਵੀਡੀਓ ਵਿੱਚ ਕੋਈ ਨਾ ਕੋਈ ਜਿਹੜਾ ਅੱਛੀ ਚੀਜ਼ ਇਹਦੇ ਨਾਲ ਐਕਸਪਲੇਨ ਕਰ ਰਿਹਾ ਸੀ, ਇਨਫੋਰਮੇਟਿਵ ਜਿਹੜੀ ਹੈ ਨਾ। ਲੇਕਿਨ ਜਿਉਂ ਹੀ ਉਹਦਾ ਇਹ 1 ਮਿਲੀਅਨ ਕੰਪਲੀਟ ਹੋਇਆ, ਉਸ ਤੋਂ ਬਾਅਦ ਜਿਹੜਾ ਅੰਦਰ ਦਾ ਜਿਹੜਾ ਫਨਕਾਰ ਸੀ ਨਾ, ਉਹ ਨਿਕਲ ਕੇ ਬਾਹਰ ਆ ਗਿਆ। ਅੰਦਰ ਦਾ ਫਨਕਾਰ ਜਾਂ ਦੂਸਰੇ ਲਫ਼ਜ਼ਾਂ ਵਿੱਚ ਕਹੋ ਕਿ 83 84 ਉਹਦਾ ਜਿਹੜਾ ਹਾਂਜੀ ਉਹ ਨਿਕਲ ਕੇ ਬਾਹਰ ਆ ਗਿਆ। ਉਹਦੇ ਬਾਅਦ ਉਹਨੇ ਆਪਣਾ ਸਹੀ ਹੋਇਆ। ਹਾਂ, ਤੋ ਗੱਲ ਇਹ ਵੀ ਕਿ ਕੋਈ ਦੇਖੋ, ਤੁਹਾਡਾ ਜਿਹੜਾ ਕੰਮ ਹੈ ਨਾ, ਤੁਸੀਂ ਉਹ ਕਰੋ, ਠੀਕ ਹੈ ਨਾ। ਜਿਹੜਾ ਇਹ ਕੰਮ ਹੈ ਨਾ, ਇਹ ਜਿਹੜੇ ਲੋਕ ਬੈਠੇ ਹੋਏ ਨਾ, ਉਹਨੂੰ ਬਹਿਣ ਦਿਓ। ਇਹ ਤੁਹਾਡਾ ਕੰਮ ਨਹੀਂ ਹੈ। ਤੁਹਾਡਾ ਕੰਮ ਹੈ ਹਾਂ ਟਿਕਟੋਕ ਯੂਜ਼ ਕਰੋ, ਅਸੀਂ ਵੀ ਯੂਜ਼ ਕਰਨੇ ਆ ਪਏ, ਅਸੀਂ ਵੀ ਯੂਜ਼ ਪੇ ਕਰਦੇ ਸਾਰੇ। ਲੇਕਿਨ ਤਰੀਕਾਕਾਰ ਹੋਣਾ ਚਾਹੀਦਾ, ਪਤਾ ਲੱਗਣਾ ਚਾਹੀਦਾ ਕਿ ਵਾਕਈ ਇਹ ਬੰਦਾ ਡਾਕਟਰ ਹੈ ਜਾਂ ਇਹ ਬੰਦਾ ਮੈਚੋਰਡ ਹੈ, ਆ ਕੇ ਮੈਚੋਰਡ ਗੱਲ ਕਰ ਰਿਹਾ, ਸਿਰਫ ਟਿਕਟੋਕ ਕੰਜਰ ਪਾਉਣੇ ਵਾਸਤੇ ਨਹੀਂ ਹੈ। ਇਹ ਮੈਚਾਂ ਵਾਸਤੇ ਨਹੀਂ ਹੈ। ਮੈਚ ਉਹਨਾਂ ਨੂੰ ਮੁਬਾਰਕ ਜਿਹੜੇ ਖੇਡਦੇ ਨੇ, ਜਿਹੜੇ ਕੰਜਰਪੁਣਾ ਕਰਦੇ ਨੇ। ਅੱਛਾ, ਅਗਰ ਜੇ ਤੁਸੀਂ ਲਾਈਫ ਤੇ ਬਹਿਣਾ ਨਾ, ਤੇ ਮੈਂ ਤੁਹਾਨੂੰ ਇੱਕ ਪਾਕਿਸਤਾਨ ਇੱਥੇ ਸਪੇਨ ਵਿੱਚ ਨਾ, ਪਾਕਿਸਤਾਨ ਦੇ ਇੱਕ ਬੜੇ ਫੇਮਸ ਡਾਕਟਰ ਨੇ, ਸ਼ਾਇਦ ਅਗਰ ਤੁਸੀਂ ਉਹਨੂੰ ਜਾਣਦੇ, ਡਾਕਟਰ ਅਫਾਨ ਮਜੀਦ ਰਾਜਾ ਸਾਹਿਬ ਨੇ, ਜਿਹੜੇ ਮੈਂ ਦੇਖੋ ਮੈਂ ਲਾਈਫ ਤੇ ਵੀ ਬੈਠੇ ਹੁੰਦੇ। ਦੇਖੋ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਾਂਗਾ, ਠੀਕ ਹੈ ਨਾ। ਮੇਰੇ ਖਿਆਲ ਨਾਲ ਲਾਈਵ ਤੇ ਵਾਇਦ ਉਹ ਬੰਦਾ ਬੈਠੇ, ਇੱਕ ਉਹ ਤੇ ਇੱਕ ਦੂਸਰਾ ਯਾਰ ਕੀ ਨਾਮ ਹੈ, ਮੈਨੂੰ ਨਾਮ ਵਕਾਸ ਅਕਰਮ। ਹਾਂ ਵਕਾਸ ਅਕਰਮ, ਠੀਕ ਹੈ ਨਾ। ਇਹ ਦੋ ਬੰਦੇ ਦੇਖੋ ਲਾਈਵ ਤੇ ਬਹਿਣਾ ਕੋਈ ਜੁਰਮ ਨਹੀਂ ਹੈ, ਕੋਈ ਗੁਨਾਹ ਨਹੀਂ ਹੈ, ਬਿਲਕੁਲ ਠੀਕ ਹੈ ਨਾ। ਲੇਕਿਨ ਲਾਈਵ ਤੇ ਬਹਿ ਕੇ ਤੁਸੀਂ ਫੁੱਲ ਮਾਰਦੇ ਹੋ, ਟੋਪੀ ਮਾਰਦੇ ਹੋ, ਇਹ ਜਿਹੀਆਂ ਚਵਲਬਾਜ਼ੀ ਕਰਨਾ ਨਾ, ਇਹ ਗੁਨਾਹ ਹੈ। ਮਤਲਬ ਗੁਨਾਹ ਨਹੀਂ ਕਹਿ ਸਕਦਾ, ਲੇਕਿਨ ਇਹ ਨਾ ਮਤਲਬ ਅਖਲਾਕਨ ਕੋ ਅੱਛਾ ਨਹੀਂ ਹੈ। ਇੱਕ ਪੜ੍ਹੇ ਲਿਖੇ ਬੰਦੇ ਨੂੰ ਨਾ ਜ਼ੇਬ ਨਹੀਂ ਦਿੰਦਾ ਇਸ ਚੀਜ਼ਾਂ। ਬਿਲਕੁਲ। ਹੁਣ ਤੁਸੀਂ ਇਹਨਾਂ ਦੋਵਾਂ ਤੁਸੀਂ ਲਾਈਵ ਦੇਖੋਗੇ ਨਾ, ਤਾਂ ਤੁਹਾਨੂੰ ਕੁਝ ਸਿੱਖਣ ਨੂੰ ਮਿਲੇਗਾ। ਬਿਲਕੁਲ ਗੱਲ ਹੈ। ਤੁਹਾਡਾ ਜੋ ਨਾ ਉਹ ਤੁਹਾਨੂੰ ਲੱਗੇਗਾ ਕਿ ਹਾਂ ਯਾਰ ਮੈਂ ਕੋਈ ਅੱਛਾ ਕੰਮ ਕਰ ਰਿਹਾ। ਅੱਛਾ, ਇਹਦੇ ਵਿੱਚ ਨਾ ਇੱਕ ਹੋਰ ਵੀਡੀਓ ਸੀ, ਉਹ ਨਾ ਮਤਲਬ ਇੱਕ ਪਾਸੇ ਉਹਨਾਂ ਨੇ ਨਾ ਮੁਗਲ ਬਾਦਸ਼ਾਹ ਦੀ ਤਸਵੀਰ ਲਾਈ ਹੋਈ ਸੀ, ਮਤਲਬ ਉਹਦੀ ਅਕਬਰ ਦੀ, ਮੁੰਤੁਰ ਵਾਲਾ ਆਲਮ ਨਾ, ਕਾਫੀ ਮੁਗਲ ਬਾਦਸ਼ਾਹ ਦੀ ਨਾ 4-5 ਦਿਨ ਉਹਨਾਂ ਨੇ ਨਾ ਫੋਟੋ ਲਾਈ ਸੀ, ਤੇ ਇਹ ਥੱਲੇ ਲਿਖਿਆ ਹੋਇਆ ਸੀ ਕਿ ਅਸੀਂ ਇਹ ਚੀਜ਼ਾਂ ਵੇਖਣ ਵਾਸਤੇ ਨਾਲ ਡਾਂਸ ਹੋ ਰਿਹਾ। ਹਾਂਜੀ ਅਸੀਂ ਸੋਨੇ ਦੇ ਸਿੱਕੇ ਦਿੰਦੇ ਸਾਂ, ਉਹ ਟਿਕਟਾਕ ਤੇ ਫ੍ਰੀ ਹੋ ਰਿਹਾ ਸਰ। ਬਿਲਕੁਲ ਐਸਾ ਹੀ ਹੈ। ਲੇਕਿਨ ਉਹ ਗੱਲ ਉਹ ਫਿਰ ਉੱਥੇ ਆ ਰਹੀ ਹੈ ਕਿ ਦੇਖੋ ਕਿਸੇ ਵੀ ਡਾਕਟਰ ਨੂੰ ਜਾਂ ਕੋਈ ਵੀ ਬੰਦਾ ਮੈਚੋਰਡ ਹੈ, ਇੰਟੈਲੈਕਚੁਅਲ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ। ਦੇਖੋ ਨਹੀਂ, ਤੁਸੀਂ ਦੇਖੋ ਮੈਚੋਰਡ ਵੀ ਉਹੀ ਨਹੀਂ ਸਾਰੀ ਗੱਲ। ਥੋੜਾ ਜਿਹੜਾ ਬੰਦਾ ਜਿਹਦੀ ਉਮਰ 30-40 ਸਾਲ ਉੱਤੇ ਵੀ, ਉਹ ਮੈਚੋਰਡ ਬੰਦਾ ਨਾ ਤੇ ਇੱਕ ਮੈਚੋਰਡ ਬੰਦੇ ਨੂੰ ਆ ਕੇ ਜ਼ੇਬ ਨਹੀਂ ਦਿੰਦਾ ਹੈ ਕਿ ਉਹ ਆ ਕੇ ਟਿਕਟੋਕ ਤੇ ਡਾਂਸ ਕਰਕੇ। ਹੁਣ ਪਾਕਿਸਤਾਨ ਦੇ ਵਿੱਚ ਕਾਫੀ ਸਾਰੇ ਜਿਹੜੇ ਬਜ਼ੁਰਗ ਨੇ, ਠੀਕ ਹੈ ਨਾ। ਹਾਂ, ਤੁਸੀਂ ਇੱਕ ਫਨੀ ਕੰਟੈਂਟ ਬਣਾ ਰਹੇ ਹੋ, ਉਹ ਅੱਛਾ ਠੀਕ ਹੈ, ਸਹੀ ਹੈ, ਉਸ ਦਾ ਗੱਲ ਸਹੀ ਹੈ। ਲੇਕਿਨ ਫੈਸਲਾਬਾਦ ਦੇ ਇੱਕ ਬਾਬਾ ਜੀ ਨੇ ਉਹ ਫਨੀ ਕੰਟੈਂਟ ਬਣਾਇਆ। ਹਾਂ, ਉਹ ਦੇਖੋ ਉਹ ਠੀਕ ਹੈ, ਉੱਥੋਂ ਤੱਕ ਜਾਣਾ ਬਿਲਕੁਲ ਠੀਕ ਹੈ। ਜ਼ਾਹਿਰ ਗੱਲ ਤੁਸੀਂ ਇੱਕ ਐਂਟਰਟੇਨਮੈਂਟ ਦੇ ਰਹੇ ਹੋ ਲੋਕਾਂ ਨੂੰ, ਉਹ ਇੱਕ ਗੱਲ ਠੀਕ ਹੈ। ਲੇਕਿਨ ਡਾਂਸ ਕਰਨਾ ਆ ਕੇ, ਇੱਕ ਬੰਦਾ ਜਿਹਦੀ ਉਮਰ 50-60 ਸਾਲ ਹੈ, ਉਹ ਕੀ ਨਾਮ ਹੈ, ਇੱਕ ਵਲਗਰ ਡਾਂਸ ਕਰ ਰਿਹਾ, ਮੇਰੇ ਖਿਆਲ ਨਾਲ ਉਹ ਜ਼ੇਬ ਨਹੀਂ ਦਿੰਦਾ ਹੈ। ਬਿਲਕੁਲ ਠੀਕ ਹੈ ਨਾ। ਬਾਬਾ ਜੀ ਤੁਹਾਡੀ ਉਮਰ ਦੇ ਨਾ ਹੁਣ ਤੁਹਾਡੀ ਕਬਰ 'ਚ ਲੱਤਾਂ ਨੇ, ਤੇ ਤੁਸੀਂ ਜਿੰਨਾ ਉਹ ਇਹਦੇ ਕੰਮ ਕਰੋ ਤੇ ਗਲਤ ਗੱਲ ਹੈ। ਅਸਲ ਨਾਲ ਫਿਰ ਦੂਸਰੇ ਨਾਲ ਕਮ ਤੋਂ ਕਮ ਕੁਝ ਹੋਰ ਨਹੀਂ ਹੈ ਤੇ ਆਪਣੀ ਚਿੱਟੀ ਦਾੜੀ ਦਾ ਜਿਹੜਾ ਲਿਹਾਜ਼ ਕਰ ਲਓ। ਸਭ ਨਾਲੋਂ ਬਹੁਤੀ ਹੈ ਹੁੰਦੀ। ਹਾਂਜੀ, ਇੱਕ ਕੰਟੈਂਟ, ਇੱਕ ਐਂਟਰਟੇਨਮੈਂਟ ਵਾਸਤੇ ਤੁਸੀਂ ਕੋਈ ਕੰਮ ਕਰਦੇ ਹੋ, ਚਲੋ ਪਿਓ ਉਹਦਾ ਕੀ ਸਮਝ ਆਉਂਦੀ। ਐਂਟਰਟੇਨਮੈਂਟ ਵਾਸਤੇ ਵੀ ਠੀਕ ਹੈ, ਲੇਕਿਨ ਇੱਕ ਲਿਮਿਟੇਸ਼ਨ ਹੁੰਦੀ ਹੈ ਨਾ ਹਰ ਚੀਜ਼ ਦੀਆਂ। ਅੱਛਾ, ਹਰ ਬੱਚਾ ਕੋਈ ਗਲਤੀ ਕਰਦਾ ਨਾ, ਬੱਚਾ ਛੋਟਾ ਨਾ, ਉਹ ਗਲਤ ਕਰੇਗਾ ਨਾ,
ਤਾਂ ਉਹ ਕਹਿੰਦੇ ਨੇ ਯਾਰ ਕੋਈ ਨਹੀਂ ਬੱਚਾ ਹੋਵੇ, ਤੇ ਇੱਕ ਬੁੱਢਾ ਕਰੇਗਾ ਨਾ ਤਾਂ ਕਹਿੰਦੇ ਨੇ ਯਾਰ ਇਹਨੂੰ ਸ਼ਰਮ ਨਹੀਂ ਆਉਂਦੀ ਹੈ। ਬਿਲਕੁਲ ਹੈ ਨਾ। ਉਹ ਚੇਂਜ ਹੋ ਜਾਂਦੇ ਨੇ ਨਾ ਜੀ ਬਿਲਕੁਲ। ਅੱਛਾ ਪਤਾ ਇੱਕ ਮਿਸਾਲ ਹੁੰਦੀ ਸੀ, ਕੋਟੇਸ਼ਨ ਹੁੰਦੀ ਸੀ ਪੁਰਾਣੇ ਜ਼ਮਾਨੇ ਵਿੱਚ ਨਾ, ਅਗਰ ਕਹਿੰਦੇ ਹੁੰਦੇ ਸਨ ਕਿ ਪੈਸਾ ਤੇ ਕੰਜਰੀਆਂ ਕੋਈ ਵੀ ਹੁੰਦਾ। ਬਿਲਕੁਲ ਮੈਂ ਰੁਕ ਰਿਹਾ ਸਾਂ ਕਿ ਪੈਸਾ ਤੇ ਕੰਜਰੀਆਂ ਕੋਲ ਵੀ ਹੁੰਦਾ ਹੈ ਤੇ ਲੇਕਿਨ ਇੱਜ਼ਤ ਇਹਨਾਂ ਇੱਜ਼ਤ ਨਹੀਂ ਹੁੰਦੀ ਆ। ਅੱਛਾ ਹੁਣ ਇਹ ਮਿਸਾਲ ਮੇਰੇ ਖਿਆਲ ਨਾਲ ਖਤਮ ਹੋ ਗਈ ਜੀ। ਹਾਂਜੀ ਹਾਂਜੀ, ਹੁਣ ਤੁਸੀਂ ਕਦੀ ਨਾ ਜਿਹੜੇ ਜਿੰਨੇ ਵੀ ਆ ਜਿਹੜੇ ਨਾ ਇਹ ਕੰਮ ਕਰਨ ਵਾਲੇ ਨੇ, ਤੁਸੀਂ ਉਹਨਾਂ ਨੂੰ ਦੱਸੋ ਨਾ ਉਹਨਾਂ ਨੇ ਅੱਲਾ ਨੇ ਬੜੀ ਇੱਜ਼ਤ ਦਿੱਤੀ ਹੈ। ਹਾਂ ਅੱਲਾ ਨੇ ਬੜੀ ਉਹ ਕਹਿੰਦੇ ਜੀ ਅੱਲਾ ਨੇ ਬੜੀ ਇੱਜ਼ਤ ਦਿੱਤੀ ਉਹ ਹੈ। ਜਿਹੜੀ ਗੱਲ ਵੀ ਹੁੰਦੀ ਸੀ ਕਿ ਭਈ ਇਹ ਜਿਹੜਾ ਪੈਸੇ ਉਹਨਾਂ ਕੋਲ ਵੀ ਹੁੰਦੇ ਨੇ ਲੇਕਿਨ ਇੱਜ਼ਤ ਨਹੀਂ ਹੁੰਦੀ, ਹੁਣ ਟੋਟਲੀ ਚੇਂਜ ਹੋ ਗਿਆ। ਜਿਹਦੇ ਵਿੱਚ ਵੇਖ ਲਓ ਜਿਹਦੇ ਕੋਲ ਪੈਸਾ ਹੈ ਨਾ ਉਹਦਾ ਉਹਨਾਂ ਨੇ ਨਾ ਤੇ ਬੈਕਗ੍ਰਾਉਂਡ ਵੇਖਣਾ, ਨਾ ਉਹਦਾ ਮਤਲਬ ਹਾਲ ਵੇਖਣਾ ਉਹਨਾਂ ਨੇ ਕਿ ਉਹਦੇ ਕੀ ਹਾਲਾਤ ਨੇ, ਬਸ ਉਹਦੇ ਨਾਲ ਜਨਾਬ ਉਹਦੀ ਆਵਾਮ ਹੁਣ ਇੱਜ਼ਤ ਕਰਦੀ ਪਈ। ਹੁਣ ਇੱਜ਼ਤ ਦਾ ਪੈਸਿਆਂ ਦੀ ਇੱਜ਼ਤ, ਪੈਸਿਆਂ ਦੀ ਇੱਜ਼ਤ ਗੱਲ ਹੈ, ਪੈਸਿਆਂ ਵਾਲੀ ਦੀ ਇੱਜ਼ਤ ਹੈ, ਹਾਂਜੀ ਗੱਲ ਹੈ, ਪੈਸਿਆਂ ਵਾਲੀ ਦੀ ਇੱਜ਼ਤ ਹੋ ਗਈ ਹੈ ਨਾ। ਬਿਲਕੁਲ ਬਿਲਕੁਲ। ਤੇ ਮੈਂ ਇਸ ਚੀਜ਼ ਨੂੰ ਲੈ ਕੇ ਨਾ ਮੈਂ ਗੱਲ ਕਰਨਾ ਚਾਹ ਰਿਹਾ। ਮੈਂ ਇੱਕ ਜਨਾ ਇੱਕ ਵੀਡੀਓ ਵੇਖ ਰਿਹਾ ਸਾਂ, ਉਹਦੇ 'ਚ ਉਹਨੇ ਬੜੀ ਅੱਛੀ ਗੱਲ ਕੀਤੀ, ਠੀਕ ਹੈ ਨਾ। ਹਰ ਇੱਕ ਨੂੰ ਪਸੰਦ ਸ਼ਾਇਦ ਨਾ ਆਵੇ ਗੱਲ। ਉਹਨੇ ਕਿਹਾ ਪਹਿਲਾਂ ਨਾ ਸ਼ਾਦੀਆਂ ਤੋਂ ਹੁੰਦਾ ਇਹ ਸੀ ਕਿ ਘਰ ਦੀਆਂ ਔਰਤਾਂ ਖਾਣਾ ਬਣਾਉਂਦੀਆਂ ਸਨ ਤੇ ਨੱਚਣ ਵਾਲੀਆਂ ਬਾਹਰੋਂ ਆਉਂਦੀਆਂ ਸਨ। ਹੁਣ ਘਰ ਵਾਲੇ ਨੱਚਣ ਵਾਲੀਆਂ ਨੇ ਤੇ ਖਾਣਾ ਪਕਾਉਣ ਵਾਸਤੇ ਲੋਕੀ ਬਾਹਰੋਂ ਆਉਂਦੇ ਨੇ। ਵੈਸੇ ਇਹ ਵੀ ਜਿਹੜੀ ਗੱਲ ਮੈਂ ਕੀਤੀ ਹੈ ਨਾ ਵਿੱਚ, ਐਵੇਂ ਕੰਟਰੋਵਰਸ਼ੀਅਲ ਸਾਡੇ ਜਿਹੜੇ ਉਹ ਕਮਿਊਨਿਟੀ ਦੇ ਬੰਦੇ ਨੇ ਨਾ ਬਾਅਦ ਉਹ ਕੁਝ ਕਿਸੇ ਵੀ ਚੀਜ਼ ਨੂੰ ਬਣਾ ਦਿੰਦੇ। ਅੱਛਾ ਮੈਂ ਨਾ ਰੀਸੈਂਟਲੀ ਇੱਕ ਵੀਡੀਓ ਵੇਖੀ ਸੀ ਤੇ ਮੈਂ ਸ਼ਾਇਦ ਤੁਹਾਨੂੰ ਵੀ ਸੈਂਡ ਕੀਤੀ ਸੀ। ਹੁਣ ਮੈਨੂੰ ਵੈਸੇ ਸਹੀ ਦੱਸਾਂ ਤੇ ਇੱਕ ਥੋੜਾ ਜਿਹਾ ਨਾ ਹੈਜ਼ਿਟੇਸ਼ਨ ਹੀ ਫੀਲ ਪਈ ਹੁੰਦੀ ਹੈ, ਥੋੜੀ ਜਿਹੀ ਆ ਰਹੀ ਹੈ, ਹਿਚਕਿਚਾਹਟ ਹੋ ਰਹੀ ਹੈ ਕਿ ਮੈਂ ਉਹਦੇ ਤੇ ਗੱਲ ਕਰਾਂ ਕਿ ਨਾ ਕਰਾਂ। ਕਿ ਇੱਕ ਉਹ ਨਾ ਸਾਡੇ ਇੱਥੇ ਕਮਿਊਨਿਟੀ ਦੀ ਲੇਡੀ ਨੇ ਉਹ ਬੜੀ ਫੇਮਸ ਨੇ ਨਾ। ਅੱਛਾ ਸ਼ੁਰੂ ਵਿੱਚ ਮੈਂ ਉਹਨਾਂ ਕੋਲ ਨਾ ਬਹੁਤ ਇੰਪ੍ਰੈਸ ਹਾਂ। ਦੀ ਵਜ੍ਹਾ ਪਤਾ ਕੀ ਸੀ ਕਿ ਸਾਡੇ ਮਜ਼ਹਬ ਵਿੱਚ ਨਾ ਲੜਕਾ ਤੇ ਲੜਕੀ ਦੋਵਾਂ ਨੂੰ ਇਜਾਜ਼ਤ ਦਿੱਤੀ ਗਈ ਆਪਣੀ ਪਸੰਦ ਦੀ ਸ਼ਾਦੀ ਕਰਨ ਦੀ। ਤੇ ਅਗਰ ਤੁਸੀਂ ਕਹੋ ਨਾ ਇੱਕ ਕਲਚਰਲ ਚੀਜ਼ ਲੈਦਾ, ਕਿਉਂਕਿ ਕਲਚਰ ਸਾਡੇ ਵਿੱਚ ਕਲਚਰ ਤੇ ਮਜ਼ਹਬ ਦੇ ਨਾ ਦੋ ਅਲੱਗ ਚੀਜ਼ਾਂ। ਕਲਚਰ ਸਾਡੇ ਵਿੱਚ ਇਜਾਜ਼ਤ ਨਹੀਂ ਹੈ ਤੇ ਉਹ ਸਹੀ ਕਲਚਰ ਸਾਡੇ 'ਚ ਇਜਾਜ਼ਤ ਨਹੀਂ ਹੈ ਮਤਲਬ ਤੁਸੀਂ ਵਾਲਿदैन ਦੀ ਮਰਜ਼ੀ ਨਾਲ ਸ਼ਾਦੀ ਕਰੋ। ਕਲਚਰ ਵਿੱਚ ਅਗਰ ਤੁਸੀਂ ਵੇਖੋ ਤੇ ਨਹੀਂ ਸ਼ਾਦੀ ਆ ਉਹਦੇ 'ਚ ਕਹਿੰਦੇ ਨੇ ਤੁਹਾਨੂੰ ਫੋਰਸ ਤਾਂ ਨਹੀਂ ਕਹਿ ਸਕਦਾ ਕਿ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਬਿਹਤਰ ਹੈ ਕਿ ਉਹ ਆਪਣੇ ਵਾਲਿदैन ਦੀ ਮਰਜ਼ੀ ਨਾਲ ਗੱਲ ਵਾਲਿदैन ਦੀ ਇਹਨਾਂ ਨਾਲ ਕੰਪਲੀਟ ਕਰੋ। ਮੈਂ ਉਸ ਔਰਤ ਨੂੰ ਨਾ ਇਸਲਾਮਿਕ ਲਿਹਾਜ਼ ਨਾਲ ਥੋੜਾ ਇੰਪ੍ਰੈਸ ਹਾਂ ਕਿਉਂਕਿ ਉਹ ਨਾ ਜਿਹੜੇ ਇੱਥੇ ਬੰਦੇ ਆਪਣੀ ਮਰਜ਼ੀ ਦੀ ਸ਼ਾਦੀ ਕਰ ਰਹੇ ਹੁੰਦੇ ਸਨ ਨਾ ਉਹਨਾਂ ਨੂੰ ਨਾ ਉਹ ਹੈਲਪ ਕਰਦੀ ਸੀ। ਲੇਕਿਨ ਮੈਂ ਨਾ ਉਹਦੀਆਂ ਕੁਝ ਹੋਰ ਐਕਟੀਵਿਟੀਜ਼ ਵੇਖੀਆਂ ਤੇ ਮੈਨੂੰ ਇੱਕ ਸਮਝ ਲਓ ਕਿ ਇੱਕ ਸ਼ੌਕ ਲੱਗਾ ਕਿ ਯਾਰ ਇਹ ਕੀ ਹੋ ਰਿਹਾ। ਇਹ ਨਾ ਤਾਂ ਸਾਡਾ ਕਲਚਰ ਹੈ, ਇਹ ਨਾ ਸਾਡਾ ਮਜ਼ਹਬ ਹੈ। ਮਤਲਬ ਕਿ ਮੁਜਰੇ ਨੂੰ ਕੀ ਨਾਮ ਹੈ ਉਹ ਕਲਚਰਲ ਚੀਜ਼ ਨਹੀਂ ਹੈ ਕਿ ਨਾਰਮਲੀ ਅਗਰ ਤੁਸੀਂ ਕਲਚਰ ਨੂੰ ਸ਼ੋਅ ਕਰਨਾ ਹੈ ਤੁਸੀਂ ਆਪਣੇ ਕਲਚਰ ਨੂੰ ਸ਼ੋਅ ਕਰਨ ਦੇ ਹੋਰ ਵੀ ਬੜੇ ਤਰੀਕੇ ਕਾਰ ਨੇ। ਕੋਈ ਐਸੇ ਲੇਡੀਜ਼ ਵਾਲੇ ਹੁੰਦੇ ਨੇ ਫॉर ਐਗਜ਼ਾਮਪਲ ਜਿੰਨੇ ਲੇਡੀ ਵਾਸਤੇ ਆਉਂਦਾ ਹੁੰਦਾ ਸੀ ਇੱਕ ਚੀਜ਼ ਇੱਕ ਬੜਾ ਫੇਮਸ ਇਵੈਂਟ ਹੁੰਦਾ ਮੀਨਾ ਬਾਜ਼ਾਰ। ਬਿਲਕੁਲ ਪਾਕਿਸਤਾਨ ਦੇ ਵਿੱਚ ਹੁੰਦਾ ਸੀ। ਉਹਦੇ ਵਿੱਚ ਤੁਸੀਂ ਆਪਣੇ ਕੱਪੜਿਆਂ ਨੂੰ ਪੰਜਾਬੀ ਕਲਚਰ ਵਾਲੇ ਨੂੰ ਉਹਨੂੰ ਵਿਖਾ ਲਓ, ਸਿੰਧੀ ਬਲੋਚੀ ਜਿਹੜੇ ਵੀ ਤੁਹਾਡੇ ਆਪਣਾ ਕਲਚਰ ਹੈ ਉਹਨੂੰ ਵਿਖਾਓ, ਆਪਣੇ ਖਾਣੇ ਖਵਾਓ। ਹੋਰ ਬੜੀਆਂ ਤਰੀਕਾਕਾਰ ਨੇ ਜਿਹਨਾਂ ਨੂੰ ਤੁਸੀਂ ਆਪਣੇ ਕਲਚਰ ਨੂੰ ਸ਼ੋਅ ਕਰ ਸਕਦੇ ਹੋ। ਸਾਡੇ ਕਲਚਰ ਵਿੱਚ ਮੇਰਾ ਖਿਆਲ ਹੈ ਕਿਧਰੇ ਵੀ ਨਹੀਂ ਹੈ ਡਾਂਸ ਲੇਡੀਜ਼ ਦਾ। ਸ਼ਾਇਦ ਜੇ ਹੈ ਵੀ ਹੈ ਨਾ ਤੇ ਕੋਈ ਲਿਮਿਟਡ ਹੈ ਕਿਸੇ ਨੂੰ ਬਾਹਰ। ਮੈਂ ਦੇਖੋ ਅਕਸਰ ਕਿਹਾ ਜਾਂਦਾ ਕਿ ਇਹ ਨਾ ਜਿਹੜੀ ਕਮਿਊਨਿਟੀ ਹੈ ਨਾ ਇਹ ਮੈਨਸ ਕਮਿਊਨਿਟੀ ਹੈ। ਲੇਕਿਨ ਦੇਖੋ ਗੱਲ ਇਹ ਲੱਗੀ ਮੈਂ ਇਸ ਹੱਕ ਵਿੱਚ ਹਾਂ। ਦੇਖੋ ਔਰਤਾਂ ਦਾ ਵੀ ਹੱਕ ਬਣਦਾ ਸਭ ਕੁਝ ਕਰਨਾ ਜੋ ਮਰਜ਼ੀ ਕਰਨ। ਲੇਕਿਨ ਮੈਂ ਕਹਿੰਦਾ ਕਿ ਹਾਂ ਉੱਥੇ ਜਿੱਥੇ ਅਗਰ ਇਹ ਕੁਝ ਹੋ ਰਿਹਾ ਨਾ ਉੱਥੇ ਸਿਰਫ ਇੱਕ ਤੇ ਔਰਤਾਂ ਮੌਜੂਦ ਹੋਣ, ਦੂਸਰਾ ਉੱਥੇ ਕੈਮਰਾ ਨਾ ਹੋਵੇ ਕੋਈ ਵੀ, ਤਾਂ ਕਿ ਅਗਰ ਤੁਹਾਡਾ ਤੁਸੀਂ ਅੰਦਰ ਜੋ ਮਰਜ਼ੀ ਪੇ ਕਰੋ ਉਹ ਬਾਹਰ ਨਾ ਆਵੇ। ਅੱਛਾ ਇੱਥੇ ਇੱਕ ਚੀਜ਼ ਪਤਾ ਕੀ ਆ ਜਾਂਦੀ। ਇੱਕ ਚੀਜ਼ ਹੁੰਦਾ ਕਿ ਤੁਸੀਂ ਖੁਦ ਕਲਚਰ ਨੂੰ ਇੰਜੋਏ ਕਰਨਾ ਭਾਈ, ਇੱਕ ਤੁਸੀਂ ਕੋਈ ਇਵੈਂਟ ਕਰ ਰਹੇ ਹੋ ਤੁਸੀਂ ਉਹਨੂੰ ਖੁਦ ਇੰਜੋਏ ਕਰਨਾ। ਦੂਸਰਾ ਹੈ ਕਿ ਤੁਸੀਂ ਲੋਕਾਂ ਨੂੰ ਵਹਾਣਾ। ਤੁਹਾਡੇ ਮਾਈਂਡ ਵਿੱਚ ਕੀ ਹੈ, ਤੁਸੀਂ ਖੁਦ ਇੰਜੋਏ ਕਰਨਾ ਚਾਹ ਰਹੇ ਹੋ ਜਾਂ ਲੋਕਾਂ ਨੂੰ ਵਹਾਣਾ ਚਾਹ ਰਹੇ ਹੋ। ਇਹ ਫਿਰ ਉਹ ਡਿਪੈਂਡ ਕਰਦਾ। ਤੇ ਮੇਰਾ ਖਿਆਲ ਹੈ ਹੁਣ ਜਿਹੜਾ ਟਾਈਮ ਚੱਲ ਰਿਹਾ ਉਹਦੇ ਵਿੱਚ ਲੋਕਾਂ ਨੂੰ ਵਹਾਇਆ ਜਾਂਦਾ, ਖੁਦ ਤੇ ਦੋ ਘੱਟ ਇੰਜੋਏ ਕਰਦੇ ਨੇ। ਦੇਖੋ ਜਿੱਥੇ ਮੋਬਾਈਲ ਆਨ ਹੋ ਜਾਂਦਾ ਨਾ
ਉੱਥੇ ਤੁਸੀਂ ਇੰਜੋਏ ਨਹੀਂ ਕਰ ਸਕਦੇ ਆ। ਬਿਲਕੁਲ। ਇਹ ਸਟੱਡੀ ਵੀ ਇਹੀ ਕਹਿੰਦੀ ਹੈ ਕਿ ਜਿੱਥੇ ਵੀ ਤੁਸੀਂ ਜਦੋਂ ਕੈਮਰਾ ਆਨ ਕਰ ਲੈਂਦੇ ਨਾ, ਤੁਹਾਡਾ ਜਿਹੜਾ ਦਿਮਾਗ ਹੈ ਨਾ, ਉਹ ਤੁਹਾਡੀ ਮੈਮਰੀ ਸੇਵ ਨਹੀਂ ਕਰਦਾ ਹੈ। ਬਿਲਕੁਲ। ਕਿਉਂਕਿ ਤੁਹਾਡਾ ਜਿਹੜਾ ਟੋਟਲ ਫੋਕਸ ਹੈ, ਤੁਹਾਨੂੰ ਪਤਾ ਹੈ, ਕਿਉਂਕਿ ਤੁਹਾਡਾ ਮਾਈਂਡ ਰੀਡ ਕਰ ਰਿਹਾ ਚੀਜ਼ ਨੂੰ ਕਿ ਤੁਹਾਡਾ ਮੋਬਾਈਲ ਸੇਵ ਕਰਦਾ ਹੈ। ਹਾਂਜੀ। ਇਹ ਬਕਾਇਆ ਸੱਚ ਹੋ ਚੁੱਕੀ ਹੈ ਇਸ ਚੀਜ਼ ਦੇ ਕਿ ਜਿਹੜੇ ਬੰਦੇ ਕਿਸੇ ਵੀ ਇਵੈਂਟ ਤੇ ਜਾਂਦੇ ਨੇ ਤੇ ਉਹ ਮੋਬਾਈਲ ਇਸਤੇਮਾਲ ਕਰਦੇ ਨੇ, ਮਤਲਬ ਰਿਕਾਰਡਿੰਗ ਕਰਨਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਉਸ ਇਵੈਂਟ ਦੇ ਜਿਹੜੀ ਚੀਜ਼ਾਂ ਨਾ ਮੈਮੋਰਾਈਜ਼ ਨਹੀਂ ਹੁੰਦੀਆਂ। ਇਹ ਨਾਰਮਲ ਹੈ, ਬਿਲਕੁਲ ਨਾਰਮਲ ਹੋ ਗਿਆ ਹੁਣ ਤੇ। ਇਸ ਵਾਸਤੇ ਕੁਝ ਦੇਖੋ, ਕੁਝ ਬੰਦੇ ਫਿਰ ਪ੍ਰੈਜ਼ੈਂਟ ਚ ਜੀਂਦੇ ਨੇ, ਕੁਝ ਫਿਊਚਰ ਚ ਜੀ ਰਹੇ ਹੁੰਦੇ ਨੇ। ਅਸਲ ਕਰੋ, ਮੈਂ ਇੱਥੇ ਕੋਈ ਵੀ ਮੇਲਾ ਲੱਗਾ ਹੋਇਆ ਹੈ, ਮੈਂ ਵੀਡੀਓ ਬਣਾਉਣੀ ਸ਼ੁਰੂ ਕਰ ਦੇਣਾ, ਸ਼ੂਟ ਕਰਨਾ ਸ਼ੁਰੂ ਕਰ ਦੇਣਾ, ਮੈਂ ਉਸ ਪ੍ਰੈਜ਼ੈਂਟ ਨੂੰ ਇੰਜੋਏ ਨਹੀਂ ਕਰ ਰਿਹਾ। ਮੈਂ ਫਿਊਚਰ ਵਾਸਤੇ ਸੋਚਣਾ ਵਾ, ਮੈਂ ਫਿਊਚਰ ਵਾਸਤੇ ਵੀਡੀਓ ਬਣਾ ਰਿਹਾ। ਠੀਕ ਹੋ ਗਿਆ। ਮੈਂ ਉਹਨੂੰ ਉਸ ਟਾਈਮ ਇੰਜੋਏ ਨਹੀਂ ਕਰਦਾ ਪਿਆ। ਸਾਡੇ ਇਸ ਟਾਈਮ ਤਕਰੀਬਨ ਸਾਰੀ ਕੌਮ ਇਸ ਤਰ੍ਹਾਂ ਹੀ ਕਰਦੀ ਵੀ। ਸਾਰੇ ਨਹੀਂ, ਇਨ ਜਨਰਲ ਮੇਰੇ ਖਿਆਲ ਪੂਰੇ ਵਰਲਡ ਵਿੱਚ ਹੀ ਸਾਰੇ ਇਸ ਤਰ੍ਹਾਂ ਹੀ, ਸਾਰੇ ਇਸ ਤਰ੍ਹਾਂ ਇਨ ਜਨਰਲ ਇਹੀ ਚੱਲਦਾ ਨਾ ਪਿਆ ਕਿ ਤੁਸੀਂ ਮੂਵਮੈਂਟ ਇੰਜੋਏ ਨਹੀਂ ਕਰ ਰਹੇ, ਲੇਕਿਨ ਕੀ ਨਾਮ ਹੈ ਉਹ ਇਹਨੂੰ ਕਰਕੇ ਸੇਵ ਤੁਸੀਂ ਬਾਅਦ ਚ ਵੇਖਣਾ ਪੈਂਦੇ ਹੋ। ਹਾਂਜੀ, ਉਹ ਇੱਥੇ ਗਿਆ ਸੀ, ਮੈਂ ਇੱਥੇ ਵੇਖਿਆ ਸੀ, ਆ ਵੇਖਿਆ ਸੀ। ਹਾਲਾਂਕਿ ਤੁਸੀਂ ਵੇਖੋ ਨਾ ਕਿ ਜੋ ਤੁਹਾਡੀ ਅੱਖ ਵੇਖ ਸਕਦੀ ਹੈ ਉਹਨੂੰ, ਕਿਸੇ ਵੀ ਸੀਨਰੀ ਨੂੰ, ਕਿਸੇ ਵੀ ਨਜ਼ਾਰੇ ਨੂੰ, ਉਹ ਤੁਹਾਡਾ ਕੈਮਰਾ ਨਹੀਂ ਸੇਵ ਕਰ ਸਕਦਾ ਨਾ। 12 ਮੈਗਾਪਿਕਸਲ ਜਾਂ 48 ਜਾਂ ਹੁਣ ਮੈਕਸਿਮਮ ਜਾਣਾ ਹੁਣ ਕਹਿੰਦੇ ਨੇ, ਲੇਕਿਨ ਇਸ ਤੋਂ ਜ਼ਿਆਦਾ ਹੈ ਨਹੀਂ ਹੈ, ਲੇਕਿਨ 45 ਵੀ ਤਕਰੀਬਨ ਚੱਲਦਾ ਪਿਆ। 45 ਮੈਗਾਪਿਕਸਲ 576 ਮੈਗਾਪਿਕਸਲ ਹੈ। 576 ਮੈਗਾਪਿਕਸਲ ਜ਼ਾਹਿਰੀ ਗੱਲ ਹੈ। ਫਰਕ ਤੇ ਫਿਰ ਹੈ ਨਾ, ਜ਼ਾਹਿਰੀ ਗੱਲ 576 ਤੇ 48 ਮੈਗਾਪਿਕਸਲ ਦੀ ਫਰਕ ਤੇ ਹੈ ਨਾ। ਨਾਲੇ ਤੁਸੀਂ ਆਪਣੀ ਮਰਜ਼ੀ ਨਾਲ ਮੂਵ ਕਰ ਸਕਦੇ ਹੋ ਯਾਰ, ਕਿ ਮਤਲਬ ਉਹ ਚੀਜ਼ ਅਸੀਂ ਮੇਰੇ ਖਿਆਲ ਟੌਪਿਕ ਤੋਂ ਹਟਨੇ ਆ ਬੇ, ਠੀਕ ਹੈ ਨਾ। ਗੱਲ ਹੋ ਰਹੀ ਸੀ ਉੱਥੇ ਫਿਰ ਕਿ ਨਾਮ ਹੈ ਮੈਰਿਜ ਦੇ ਵਾਲੇ ਨਾਲ। ਦੇਖੋ ਗੱਲ ਹੈਗੀ ਹੈ ਕਿ ਮੈਂ ਅਗਰ ਆਪਣਾ ਓਪੀਨੀਅਨ ਦਿਆਵਾਂ ਤੇ ਉਸ ਲਿਹਾਜ਼ ਦੇ ਨਾਲ ਮੈਂ ਤਕਰੀਬਨ ਜਿੰਨਾ ਵੀ ਦੇਖਿਆ ਨਾ, ਲਵ ਮੈਰਿਜ ਜਿਹੜੀਆਂ ਨੇ, ਉਹ ਮੈਂ ਤਕਰੀਬਨ ਨਾ ਕੋਈ ਸ਼ਾਇਦ 0.5% ਕੀ ਨਾਮ ਹੈ ਨਾ, ਉਹ ਵੇਖੀਆਂ ਹੋਈਆਂ ਨੇ ਜਿਹੜੀਆਂ ਚਲੀਆਂ ਕਾਮਯਾਬ ਹੋਈਆਂ ਨੇ। ਉਹਦੀ ਵਜ੍ਹਾ ਹੈ ਨਾ, ਉਹਦੀ ਵਜ੍ਹਾ ਇਹ ਹੀ ਹੁੰਦੀ ਹੈ ਨਾ। ਦੇਖੋ, ਉਹਦੀ ਵਜ੍ਹਾ ਹੁੰਦੀ ਹੈ ਕਿ ਤੁਹਾਡੇ ਜਿਹਨਾਂ ਸ਼ਾਦੀ ਤੋਂ ਪਹਿਲਾਂ ਟੈਨਸ਼ਨ ਹੋਰ ਹੁੰਦੀਆਂ ਨੇ, ਸ਼ਾਦੀ ਤੋਂ ਬਾਅਦ ਹੋਰ ਹੁੰਦੇ ਨੇ। ਤੁਹਾਡੇ ਜ਼ਿਹਨ ਦੇ ਵਿੱਚ ਜਿੰਨਾ ਉਹ ਹੀ ਚੱਲ ਰਿਹਾ ਹੁੰਦਾ ਕਿ ਜਿੰਨਾ ਉਹ ਜ਼ਿੰਦਗੀ ਇਸ ਤਰ੍ਹਾਂ ਹੀ ਗੁਜ਼ਰਨੀ ਹੈ। ਨਾਲੇ ਮੇਨ ਚੀਜ਼ ਪਤਾ ਕੀ ਉਹਦੇ ਵਿੱਚ ਨਾ, ਫਿਰ ਤੁਸੀਂ ਜਿਹੜੇ ਅੱਗੇ ਆਉਣ ਵਾਲਾ ਬੰਦਾ ਜਾਂ ਬੰਦੀ ਹੈ ਨਾ, ਉਹਨੂੰ ਤੁਸੀਂ ਉਮੀਦਾਂ ਐਸੀਆਂ ਦਵਾਈਆਂ ਹੁੰਦੀਆਂ ਨੇ ਨਾ, ਤੇ ਉਹ ਫਿਰ ਉਮੀਦਾਂ ਤੇ ਪੂਰੇ ਉਤਰ ਨਹੀਂ ਸਕਦੇ, ਕਿਉਂਕਿ ਲਾਈਫ ਹੈ ਨਾ, ਲਾਈਫ ਦੇ ਉੱਤੇ ਥੱਲੇ ਤੇ ਜਾਂਦੀ ਰਹਿਣੀ ਹੈ, ਅਪ ਐਂਡ ਡਾਊਨ ਦੇ ਵਿੱਚ। ਉਹ ਜਦੋਂ ਮੈਂ ਉਹ ਵੀਡੀਓ ਵੇਖੀਆਂ ਨੇ ਨਾ, ਉਹ ਇੱਕ ਨਹੀਂ ਵੇਖੀ, ਫਿਰ ਮੈਂ ਕਾਫੀ ਵੀਡੀਓਜ਼ ਵੇਖੀਆਂ, ਉਹ ਹੋਰ ਵੀ ਵੇਖੀਆਂ ਜਿਹਦੇ ਵਿੱਚ ਜਨਾਬ ਕਲਚਰਲ ਸ਼ੋਅ ਹੋ ਰਹੇ ਨੇ। ਉਹ ਤਾਂ ਜਿਹੜੇ ਪਬਲਿਕ ਸਪੌਟਸ ਨੇ ਨਾ, ਉਹਦੇ ਤੇ ਹੋ ਰਹੇ ਨੇ। ਹਾਂਜੀ ਬਿਲਕੁਲ। ਮੈਂ ਇੱਕ ਪਬਲਿਕ ਸਪੌਟ ਤੇ ਹੋ ਰਿਹਾ ਸੀ ਤੇ ਇੱਕ ਜਣਾ, ਇਹ ਹੁਣ ਵੀਡੀਓ ਬੜੀ ਮਸ਼ਹੂਰ ਹੋਈ ਸੀ ਕਿ ਜਿਹਦੇ ਵਿੱਚ, ਅੱਛਾ ਉਸ ਤੁਹਾਨੂੰ ਪਤਾ ਹੋਏਗਾ, ਜਿਹੜੀ ਅਸੀਂ ਪਿਛਲੇ 14 ਅਗਸਤ ਦਾ ਪੋਡਕਾਸਟ ਸੀ ਸਾਡਾ, ਉਹਦੇ ਸਾਡੀ ਇੱਕ ਗੱਲ ਹੋਈ ਸੀ ਤੇ ਅਸੀਂ ਉਸ ਮੌਜੂ ਤੇ ਗੱਲ ਨਹੀਂ ਸੀ ਕੀਤੀ ਹੈ। ਹਾਂਜੀ, ਉਹ ਸੀ ਨਾ ਇੱਕ ਨਾ ਦੋਸਤ ਨੇ ਥੱਲੇ ਕਮੈਂਟ ਵੀ ਕੀਤਾ ਹੋਇਆ ਸੀ ਕਿ ਯਾਰ ਮੈਂ ਸਮਝਿਆ ਕਿ ਤੁਸੀਂ ਇੱਥੇ ਗੱਲ ਕਰੋਗੇ, ਲੇਕਿਨ ਤੁਸੀਂ ਨਹੀਂ ਕੀਤੀ ਹੈ ਮੌਜੂ ਤੇ ਗੱਲ ਜਿਹੜੀ ਹੈ ਨਾ, ਉਹ ਦੇਖੋ ਗੱਲ ਅਸੀਂ ਕਰਨੀ ਹੈ ਸੀ, ਲੇਕਿਨ ਉਸ ਤੋਂ ਬਾਅਦ ਫਿਰ ਕੀ ਨਾਮ ਹੈ ਟਾਈਮ ਗੁਜ਼ਰ ਗਿਆ ਤੇ ਫਿਰ ਉਸ ਤੋਂ ਗੱਲ ਇਸ ਮੌਜੂ ਤੇ ਨਹੀਂ ਹੋ ਸਕੀ, ਠੀਕ ਹੈ। ਉਹ ਹੀ ਕਰਵਾ ਰਹੇ ਸਨ। ਤੁਸੀਂ ਜੱਜ ਕਰਨਾ ਚਾਹ ਰਹੇ ਕਲਚਰਲ ਮੁਜਰਾ ਹੋ ਰਿਹਾ ਸੀ। ਨਹੀਂ, ਉਹ ਵੈਸੇ ਮੁਜਰਾ ਨਹੀਂ ਸੀ ਹੈ। ਮੁਜਰਾ ਉਹ ਸੀ ਜਿਹੜਾ ਮੈਂ ਇੱਕ ਦੋ ਵਾਰੀ ਉਹਨਾਂ ਦਫ਼ਤਰ ਦੇ ਵਿੱਚ ਹੋ ਰਿਹਾ ਸੀ ਕਿ ਨਾ, ਤੇ ਬਕਾਇਦਾ ਪਿੱਛੇ ਮੁਸੀਬਤ ਲੱਗੀ ਹੋਈ ਸੀ, ਠੀਕ ਹੈ ਨਾ। ਮੈਂ ਕਿਹਾ ਯਾਰ ਇਹ ਹੋ ਰਿਹਾ, ਇਹ ਉਹ ਹਿਸਾਬ ਹੈ। ਇੱਕ ਚੀਜ਼ ਕਲੈਰੀਫਾਈ ਕਰ ਦਿਓ ਕਿ ਜਿਹੜੀਆਂ ਚੀਜ਼ਾਂ ਦੀ ਅਸੀਂ ਗੱਲ ਤੇ ਕਰਨੇ ਆ, ਇਹ ਵੀਡੀਓ ਵਿੱਚ ਮੌਜੂਦ ਨੇ। ਅੱਛਾ, ਇਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਚੋਰੀ ਸ਼ਜਾਦ ਨੇ ਪਤਾ ਉਹ ਇੱਕ ਕੀਤਾ ਸੀ, ਮੁਜਰਾ ਕਰਵਾਇਆ ਸੀ, ਯਾਦ ਨਹੀਂ? ਇੱਕ ਵੀਡੀਓ ਸੀ, ਤੁਸੀਂ ਨਾ ਚੈੱਕ ਕਰੋ। ਕਾਫ ਲੀਗ ਦਾ ਨਾ ਕੋਈ ਇਜਲਾਸ ਸੀ ਜਾਂ ਇਸ ਤਰ੍ਹਾਂ ਕੋਈ ਨਾ, ਉਹ ਕੋਈ ਹੈ ਸੀ ਤੇ ਉੱਥੇ ਨਾ ਮੁਜਰਾ ਹੋਇਆ ਸੀ। ਤੇ ਉਹ ਚੋਰੀ ਸ਼ਜਾਦ ਨੇ ਉੱਥੇ ਆਖਿਆ ਇਹ ਸਾਡਾ ਕਲਚਰਲ ਸ਼ੋਅ ਹੈ ਜਾਨਾ। ਪੈਸੇ ਲੈਣੇ ਹੋਣੇ ਨਾ ਕਲਚਰ ਸ਼ੋਅ ਜਾਨਾ, ਸਰਕਾਰੀ ਹੈ। ਲੇਕਿਨ ਇੱਕ ਚੀਜ਼ ਹੁੰਦਾ ਸੀ ਕਿ ਸਾਡੇ ਪੰਜਾਬ ਵਿੱਚ ਅਗਰ ਤੁਸੀਂ ਵੇਖੋ ਨਾ, ਇੱਕ ਇਹਦਾ ਕਨਸੈਪਟ ਕਿਆ ਹੈ ਵੇ,
ਮੁਜਰਾ ਦਾ ਮਤਲਬ ਸ਼ਾਦੀ ਵਿਆਹ ਤੇ ਡਾਂਸ ਵਾਸਤੇ ਬੰਦੇ ਉਹ ਮਤਲਬ ਜਿਹੜੀਆਂ ਲੇਡੀਜ਼ ਆ ਨੇ ਸਾਡੇ ਪੰਜਾਬ ਵਿੱਚ ਕਨਸੈਪਟ ਹੈ ਵੇ ਲੇਕਿਨ ਉਹ ਉਦੋਂ ਦਾ ਕਨਸੈਪਟ ਹੈ ਜਦੋਂ ਤੁਸੀਂ ਮਤਲਬ ਆਜ਼ਾਦੀ ਤੋਂ ਪਹਿਲੇ ਦਾ ਹੀ ਮੇਰੇ ਖਿਆਲ ਨਾਲ ਚੱਲਦਾ ਤੇ ਰਹਿੰਦਾ ਹੈ, ਅਜੇ ਵੀ ਹੁੰਦਾ ਹੈ ਵੇ ਲੇਕਿਨ ਫਿਰ ਦੋ ਚੀਜ਼ਾਂ ਕਰਨਾ ਮਜ਼ਹਬ ਤੇ ਕਲਚਰ ਤੁਸੀਂ ਉਹਨਾਂ ਦੋਵਾਂ ਨੂੰ ਮਿਕਸ ਨਹੀਂ ਕਰ ਸਕਦੇ ਹੁਣ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਇੰਡੀਅਨ ਪੰਜਾਬ ਵਿੱਚ ਹੈ ਨੇ ਤੇ ਸਾਡੇ ਵਾਲੇ ਪੰਜਾਬ ਵਿੱਚ ਨਹੀਂ ਹੈ ਉਹਦੀ ਵਜ੍ਹਾ ਕੀ ਹੈ ਕਿ ਸਾਡੇ ਮਜ਼ਹਬ ਦੀ ਵਜ੍ਹਾ ਨਾਲ ਉਹ ਮਜ਼ਹਬ ਵਿੱਚ ਮਮਨੂਨ ਹੈ ਇਹ ਵੀ ਚੀਜ਼ ਸਾਡੇ ਮਜ਼ਹਬ ਵਿੱਚ ਮਮਨੂਨ ਹੈ ਮੇਰੇ ਖਿਆਲ ਨਾਲ ਤੁਹਾਨੂੰ ਕਿਤੇ ਵੀ ਖਾਸ ਤੌਰ ਤੇ ਜਿਹੜਾ ਪਾਕਿਸਤਾਨ ਪੰਜਾਬ ਹੈ ਤੁਹਾਨੂੰ ਕਿਤੇ ਭੰਗੜਾ ਸਕੂਲ ਜਾਂ ਗਿੱਧਾ ਸਕੂਲ ਨਹੀਂ ਬਿਲਕੁਲ ਨਹੀਂ ਹੈ ਠੀਕ ਹੈ ਨਾ ਉਧਰ ਹੈ ਨੇ ਸਾਰਾ ਕੁਝ ਹੈ लेकिन इधर क्यों नहीं है सिर्फ जना वो मजहब दी वजह लेकिन ਅਸੀਂ ਕਸਰ ਕੋਈ ਨਹੀਂ ਛੱਡਦੇ ਆ ਉਹ ਅਸੀਂ ਆਪਣਾ ਉਹਦਾ ਜਿਹੜੀ ਅਸੀਂ ਕਸਰ ਹੈ ਨਾ ਜਿੰਨੇ ਤੁਸੀਂ ਸਕੂਲ ਇਵੈਂਟ ਜਿਹੜੇ ਹੁੰਦੇ ਨੇ ਕਾਲਜ ਇਵੈਂਟ ਹੁੰਦੇ ਅਸੀਂ ਉੱਥੇ ਆਪਣੀ ਕਸਰ ਪੂਰੀ ਕਰ ਲੈਂਦੇ ਆ ਅਸੀਂ ਨੈਚੁਰਲ ਟੈਲੈਂਟਡ ਹੈ ਹਾਂ ਬਿਲਕੁਲ ਨੈਚੁਰਲ ਸਾਨੂੰ ਸਾਰਾ ਕੁਝ ਆਉਂਦਾ ਹੈ ਠੀਕ ਹੈ ਨਾ ਉਹ ਤੁਸੀਂ ਨਾ ਉਹ ਇੱਕ ਮੌਲਵੀ ਸਾਹਿਬ ਇੱਕ ਵੀਡੀਓ ਵੇਖੀ ਹੋਣੀ ਹੈ ਦੀ ਸਕੂਲੋਂ ਹਟਾ ਲਿਆ ਉਹ ਤੇ ਡਾਂਸ ਕਰਦੀ ਪਈ ਹੈ ਉਹ ਯਾਰ ਉਹ ਬੰਦੇ ਦਾ ਨਾ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਕੋਈ ਦੀਨ ਦਾ ਇਲਮ ਹੈ ਨਹੀਂ ਯਾਰ ਇਹ ਬੰਦੇ ਦੇਖੋ ਬੰਦੇ ਜਿਹੜੇ ਨਾ ਇਹਨਾਂ ਨੂੰ ਸਿਰਫ ਨਾ ਕੰਟੈਂਟ ਚਾਹੀਦਾ ਸਿਰਫ ਨਾ ਇੱਕ ਵਿਊਜ਼ ਚਾਹੀਦੇ ਨੇ ਠੀਕ ਹੈ ਨਾ ਬਸ ਇਹ ਹੀ ਹੋਰ ਕੋਈ ਨਹੀਂ ਗੱਲ ਹੈ ਅੱਛਾ ਹਾਂ ਮੈਨੂੰ ਨਹੀਂ ਵੱਲਾ ਕਈ ਵਾਰੀ ਦੇਖੋ ਕਈ ਵਾਰੀ ਐਸੇ ਬੰਦੇ ਨੇ ਜਿਹੜੇ ਮਜ਼ਹਬ ਦੇ ਗੱਲ ਕਰਦੇ ਹੁੰਦੇ ਨੇ ਲੇਕਿਨ ਉਹਨਾਂ ਨੂੰ ਮਜ਼ਹਬ ਦਾ ਬਿਲਕੁਲ ਵੀ ਇਲਮ ਨਹੀਂ ਹੁੰਦਾ ਠੀਕ ਹੈ ਨਾ ਲੇਕਿਨ ਗੱਲ ਇਹ ਉਹੀ ਹੈ ਕਿ ਕਾਂ ਉਹਨਾਂ ਦਾ ਚਿੱਟਾ ਹੁੰਦਾ ਹੈ ਬਿਲਕੁਲ ਉਹ ਤੁਹਾਡੇ ਨਾਲ ਬਹਿਸ ਨੂੰ ਰੁਕਦੇ ਨਹੀਂ ਹੈ ਬਿਲਕੁਲ ਰੁਕਣ ਨਹੀਂ ਲੱਗਿਆ ਤੁਹਾਨੂੰ ਹਮੇਸ਼ਾ ਇਹ ਹੀ ਸ਼ੋਅ ਕਰਾਉਣਗੇ ਕਿ ਉਹਨਾਂ ਨੂੰ ਤਾਂ ਹਰ ਸ਼ੈ ਦਾ ਪਤਾ ਹੈ ਅੱਛਾ ਮੈਂ ਗੱਲ ਹਮੇਸ਼ਾ ਕਹਿੰਦਾ ਹੁੰਦਾ ਵਾਂ ਕਿ ਕੋਸ਼ਿਸ਼ ਕਰੋ ਕਿ ਮਜ਼ਹਬ ਦੇ ਉੱਤੇ ਬਲਕਿ ਮਜ਼ਹਬ ਤੋਂ ਇਲਾਵਾ ਵੀ ਕਿਸੇ ਚੀਜ਼ ਤੇ ਬਹਿਸ ਨਾ ਕਰੋ ਮਜ਼ਹਬ ਦੇ ਤੇ ਖਾਸ ਕਰਕੇ ਨਾ ਕਰੋ ਕਿਉਂਕਿ ਹਮੇਸ਼ਾ ਕੀ ਹੁੰਦਾ ਵੇ ਕਿ ਆਹ ਤੇ ਕੀ ਹੁੰਦਾ ਕਿ ਤੁਹਾਡੀ ਲੜਾਈ ਹੋ ਜਾਂਦੀ ਤੇ ਉਹ ਇੱਕ ਹੋਰ ਇhtiyat ਦੱਸਾਂਗਾ ਕਿ ਕਿਸੇ ਵੀ ਮੌਲਵੀ ਨਾਲ ਤੇ ਬਿਲਕੁਲ ਵੀ ਨਾ ਕਰੋ ਨਹੀਂ ਮੌਲਵੀ ਤੋਂ ਇਲਾਵਾ ਮੌਲਵੀ ਤੋਂ ਇਲਾਵਾ ਆਪਣੇ ਬੈਸਟ ਫਰੈਂਡ ਨਾਲ ਕਦੀ ਨਾ ਕਰੋ ਬੈਸਟ ਫਰੈਂਡ ਕਿਉਂਕਿ ਤੁਹਾਡਾ ਤਲਕ ਜਾਣਾ ਖਤਰੇ 'ਚ ਪੈ ਜਾਂਦਾ ਫਿਰ ਉਸ ਟਾਈਮ ਅੱਛਾ ਇਹ ਵੀ ਚੀਜ਼ ਹੈ ਜੇ ਬਹੁਤ ਕਿ ਮੇਰਾ ਨਾ ਇੱਕ ਦੋਸਤ ਉਹ ਨਾ ਬੜੀ ਜ਼ਬਰਦਸਤ ਗੱਲ ਕਰਦਾ ਨਾ ਉਹ ਅਸੀਂ ਤੁਹਾਨੂੰ ਪਤਾ 804 ਨੰਬਰ ਦੇ ਫਾਲੋਅਰ ਆ 804 ਵਾਲੇ ਦੇ ਫਾਲੋਅਰ ਆ ਅਸੀਂ ਉਹ ਜ਼ਰਾ ਮੁਖਾਲਫ ਪਾਰਟੀ ਦੇ ਨੇ ਉਹ ਅਕਸਰ ਨਾ ਨੂਨ ਲੀਗ ਉਹ ਕਾਫ ਲੀਗ ਦੇ ਨੂੰ ਅਕਸਰ ਨਾ ਉਹਨਾਂ ਨੇ ਸ਼ੇਅਰ ਕੀਤੀਆਂ ਹੁੰਦੀਆਂ ਪੋਸਟ ਮਤਲਬ ਮਾਸ਼ਾਅੱਲਾ ਉਹਦੇ ਨਾ ਚਾਚਾ ਜੀ ਨਾ ਮੇਅਰ ਸਨ ਗੁਜਰਾਤ ਦੇ ਮੇਅਰ ਰਹੇ ਨੇ ਅਕਸਰ ਉਹ ਨਾ ਸਿਆਸੀ ਪੋਸਟ ਕਰਦਾ ਉਹਨਾਂ ਦਾ ਤੇ ਮੈਂ ਜਾ ਕੇ ਕਰਨਾ ਮੇਰੀ ਆਦਤ ਹੈ ਕਿ ਮੈਂ ਕਮੈਂਟ ਕਰਕੇ ਉਹਨਾਂ ਨੂੰ ਮੇਰੇ ਬੜੇ ਛੋਟੇ ਭਈਆਂ ਉਹਨਾਂ ਨੂੰ ਛੇੜ ਦੇਣਾ ਉਹ ਬੜੀ ਜ਼ਬਰਦਸਤ ਗੱਲ ਕਰਦੇ ਨੇ ਕਹਿੰਦੇ ਨੇ ਕਿ ਪੋਲੀਟੀਕਲ ਰਾਏ ਰੱਖਣਾ ਨਾ ਹਰ ਕਿਸੇ ਦਾ ਹੱਕ ਹੈ ਲੇਕਿਨ ਉਹਨੂੰ ਤੁਸੀਂ ਜਿਹੜੇ ਤੁਹਾਡਾ ਇਖਤਲਾਫੇ ਰਾਏ ਨਾ ਇਹਨੂੰ ਤੁਸੀਂ ਦੁਸ਼ਮਣੀ ਨਹੀਂ ਬਣਾਉਣਾ ਬਿਲਕੁਲ ਦੋਸਤੋ ਤੁਸੀਂ ਇਸ ਤਰ੍ਹਾਂ ਹੋ ਜਾਂਦੇ ਹੋ ਕਿ ਤੁਸੀਂ ਇੱਕ ਦੂਸਰੇ ਦੇ ਦੁਸ਼ਮਣ ਬਣ ਜਾਂਦੇ ਹੋ ਉਹ ਬੜੀ ਜ਼ਬਰਦਸਤ ਗੱਲ ਕਰਦੇ ਦੇਖੋ ਦੇਖੋ ਮੈਂ ਇੱਕ ਚੀਜ਼ ਕਰਨਾ ਵਾ ਤੁਸੀਂ ਅਗਰ ਤੁਹਾਡਾ ਕੋਈ ਪੋਲੀਟੀਕਲ ਲੀਡਰ ਹੈ ਨਾ ਤੁਸੀਂ ਉਹਦਾ ਕੀ ਨਾਮ ਹੈ ਨਿਆਂ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਠੀਕ ਹੈ ਨਾ ਉਹ ਬੰਦਾ ਕਿਸ ਤਰ੍ਹਾਂ ਦਾ ਨਹੀਂ ਹੈ ਕੀ ਸੋਚਦਾ ਕਿਉਂਕਿ ਕਦੀ ਤੁਹਾਡੀ ਉਹਦੇ ਨਾਲ ਮੁਲਾਕਾਤ ਹੀ ਨਹੀਂ ਹੋਈ ਹੈ ਤੁਸੀਂ ਉਹਦੇ ਬਾਰੇ ਕੋਈ ਰਾਏ ਉਹਨਾਂ ਤੱਕ ਠੀਕ ਹੈ ਤੁਹਾਨੂੰ ਸਿਆਸੀ ਤੌਰ ਤੇ ਬੰਦਾ ਪਸੰਦ ਹੋਏਗਾ ਠੀਕ ਹੈ ਸਾਰਾ ਕੁਝ ਹੋਏਗਾ ਠੀਕ ਹੈ ਨਾ ਲੇਕਿਨ ਸਾਡਾ ਸਭ ਤੋਂ ਵੱਡਾ ਮਸਲਾ ਪਤਾ ਕੀ ਹੈ ਅਸੀਂ ਸਿਰਫ ਅਸੀਂ ਨਾ WhatsApp ਯੂਨੀਵਰਸਿਟੀ ਤੋਂ ਨਾ ਬਿਲੋਂਗ ਕਰਨੇ ਆ ਸਾਰੇ ਜੋ ਕੁਝ ਸਾਡੇ ਕੋਲ WhatsApp ਤੇ ਆ ਰਿਹਾ ਨਾ ਅਸੀਂ ਮੁਤਾਬਿਕ ਉਹ ਕੁਝ ਸਹੀ ਹੈ ਭਾਵੇਂ ਗਲਤ ਹੈ ਭਾਵੇਂ ਸਹੀ ਹੈ ਲੇਕਿਨ ਜੋ ਪੋਸਟ ਸਾਡੇ ਕੋਲ ਆ ਗਈ ਹੈ ਨਾ ਉਹ ਅਸੀਂ ਆਖਣਾ ਜੀ ਇਹ ਬਿਲਕੁਲ ਠੀਕ ਹੈ ਬਾਕੀ ਸਾਰਾ ਕੋਈ ਗਲਤ ਹੈ ਭਾਵੇਂ ਉਹ ਸਾਨੂੰ ਕੋਈ ਦੇਖੋ ਮੈਂ ਤੁਹਾਨੂੰ ਗੱਲ ਕਰਨਾ ਛੋਟੀ ਜੀ ਇਮਰਾਨ ਖਾਨ ਨੂੰ ਬਹੁਤ ਸਾਰੇ ਸਹਾਫੀਆਂ ਕੈਸ਼ ਕੀਤਾ ਬਹੁਤ ਸਹਾਫੀਆਂ ਨੂੰ ਛੱਡ ਕੇ ਐਸੇ ਵਲੌਗਰਸ ਵੀ ਨੇ ਜਿਨ੍ਹਾਂ ਨੇ ਸਿਰਫ ਉਹ ਸਨਸਨੀ ਫੈਲਾਉਣ ਵਾਸਤੇ ਕੋਈ ਇੱਧਰ ਨੇ ਬਿਲਕੁਲ ਹਾਂਜੀ ਇਹ ਚੀਜ਼ ਦੱਸਣਾ ਚਾਹ ਰਿਹਾ ਸੀ ਕਿ ਸਾਡੀ ਜਿਹੜੀ ਕੌਮ ਹੈ ਨਾ ਤੁਸੀਂ ਸ਼ਾਇਦ ਨੋਟ ਕੀਤਾ ਹੋਏਗਾ ਇਹ ਨਾ ਸ਼ਖਸੀਅਤ ਪ੍ਰਸਤ ਨੇ ਬਿਲਕੁਲ ਕਿ ਇੱਧਰ ਕੋਈ ਐਮਐਨਏ ਆ ਗਿਆ ਤੇ ਆ ਕੇ ਸਾਰੇ ਫੋਟੋ ਖਿੱਚ ਕੇ ਨਾਲ ਹੀ ਫੇਸਬੁੱਕ ਤੇ ਲਾ ਦਿੱਤੀ ਲਓ ਜੀ ਮੈਂ ਫਲਾਣੇ ਐਮਐਨਏ ਫਲਾਣੇ ਐਮਪੀ ਤੇ ਮੈਂ ਫੋਟੋ ਸੌਰੀ ਇੱਕ ਚੀਜ਼ ਚਲੋ ਸ਼ਖਸੀਅਤ ਪ੍ਰਸਤ ਵਾਲਾ ਆ ਗਿਆ ਮੈਂ ਇੱਕ ਚੀਜ਼ ਤੁਹਾਡੇ ਕੋਲ ਪੁੱਛਣਾ ਚਾਹਨਾ ਕਿ ਕਦੇ ਐਸਾ ਵੀ ਹੋਇਆ ਕਿ ਇੱਕ ਬੰਦਾ ਜਿਹੜਾ ਜਿਹਨੂੰ ਤੁਸੀਂ ਰੱਖਿਆ ਕਿ ਆਪਣੇ ਕੰਮ ਕਰਨ ਵਾਸਤੇ ਵਾਸ ਕਰੋ ਤੁਸੀਂ ਆਨਰ ਹੋ
ਮਾਲਕ ਹੋ, ਤੁਸੀਂ ਉਹਨੂੰ ਕੰਮ ਤੇ ਰੱਖਿਆ ਕਿ ਤੈਨੂੰ ਅਸੀਂ ਪੈਸੇ ਦਿੰਦੇ ਪਿਆ, ਤੂੰ ਕੰਮ ਕਰ ਸਾਡਾ ਨਾ, ਉਹਦੇ ਨਾਲ ਤੁਸੀਂ ਐਨ ਬੜੇ ਫਖਰ ਨਾਲ ਤਸਵੀਰਾਂ ਖਿਚਾਓਗੇ? ਕਦੇ ਵੀ ਨਹੀਂ ਹੁੰਦਾ ਸਰ। ਤੇ ਇਹ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਆਉਂਦੇ ਨੇ ਜਦੋਂ, ਤੇ ਉਹਨਾਂ ਨਾਲ ਦੇ ਸਾਰੇ ਐਨ ਜੁਕ ਦੇਖੋ ਕੇ ਉਹ ਸਲਾਮ ਕੀ ਹੁੰਦਾ, ਕਰਦੇ ਨੇ। ਉਹ ਦੇਖੋ ਨਾ ਪਾਵਰ ਹੈ ਨਾ ਸਿਰਫ, ਕਿਉਂਕਿ ਉਸ ਜਿਹੜਾ ਬੰਦਾ ਨਾ ਜਿਹੜਾ ਝੁਕਦਾ ਨਾ ਪਿਆ, ਉਹਨੂੰ ਪਤਾ ਹੈ ਕਿ ਇਸ ਬੰਦੇ ਨੇ ਅਗਰ ਇੱਕ ਸਾਈਨ ਨਾ ਕੀਤਾ, ਅਗਰ ਇਹਨੇ ਕੁਝ ਵੀ ਕਹਿ ਦਿੱਤਾ ਮੂੰਹ ਚੋਂ, ਠੀਕ ਹੈ ਨਾ, ਤੇ ਮੇਰਾ ਕੰਮ ਰੁਕ ਜਾਣਾ, ਮੈਂ ਜ਼ਲੀਲ ਹੋਣਾ। ਲੇਕਿਨ ਇਸ ਤਰ੍ਹਾਂ ਹੁੰਦਾ ਨਹੀਂ। ਤੁਸੀਂ ਦੇਖੋ ਤੁਸੀਂ ਜਾਂਦੇ ਹੋ ਨਾ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਣਾ। ਮੈਂ ਅੱਜ ਗਿਆ ਵਾਂ ਸਕੂਲ 'ਚ, ਠੀਕ ਹੈ ਨਾ, ਪਹਿਲੀ ਗੱਲ ਤੇ ਜਿਹੜਾ ਪ੍ਰਿੰਸੀਪਲ ਹੈ ਨਾ, ਉਹ ਗੇਟ ਤੇ ਖਲੋਤੇ ਆ। ਤਾਂ ਪ੍ਰਿੰਸੀਪਲ ਇਸ ਤਰ੍ਹਾਂ ਹੀ ਹੈ, ਉਹ ਇੰਜ ਲੱਗਦਾ ਹੈ ਜਿਵੇਂ ਨਾ ਕੋਈ ਨਾਰਮਲ ਬੰਦਾ ਹੈ, ਕੋਈ ਏਡਾ ਕੋਈ ਮਤਲਬ ਉਹ ਕੋਈ ਵੱਡੀ ਵੱਡੀ ਬਲਾ ਨਹੀਂ ਹੈ। ਲੇਕਿਨ ਪਾਕਿਸਤਾਨ ਦੇ ਪ੍ਰਿੰਸੀਪਲ ਜਿਹੜੇ ਨਾ ਤੁਹਾਨੂੰ ਮਿਲਦੇ ਹੀ ਨਹੀਂ ਹੈ ਸਕੂਲ ਦੇ ਵਿੱਚ। ਤੁਹਾਨੂੰ ਉਹ ਕਹਿੰਦੇ ਜੀ ਉਹ ਜੀ ਸਾਰੇ ਮੀਟਿੰਗ 'ਚ ਬਿਜੀ ਨੇ ਤੇ ਸਾਰੇ ਪਿਸ਼ਾਬ ਕਰਨ ਟੁਰ ਜਾਂਦੇ, ਸਾਰੇ ਉਧਰ ਟੁਰ ਗਏ, ਸਾਰੇ ਉਧਰ ਟੁਰ ਗਏ, ਠੀਕ ਹੈ ਨਾ। ਇਹ ਮੈਂ ਕਲਚਰ ਨੂੰ ਬੜਾ ਡਾਢਾ ਜਾਣਦਾ, ਮੈਂ ਸਰਕਾਰੀ ਮੁਲਾਜ਼ਮ। ਜ਼ਾਹਰੀ ਗੱਲ ਹੈ। ਹਾਂ, ਹੁਣ ਦੇਖੋ ਮੈਂ ਸਵੇਰੇ ਵੀ ਉਹਨੂੰ ਮਿਲਿਆ ਵਾਂ, ਠੀਕ ਹੈ ਨਾ, ਉਹਨੇ ਤੁਹਾਨੂੰ ਬੜੇ ਅੱਛੇ ਤਰੀਕੇ ਨਾਲ ਮਿਲਣਾ, ਫਿਰ ਨਾਲ ਪੁੱਛਣਾ ਵੇ। ਤੇ ਫਿਰ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਸ਼ੈ ਨਾ, ਹਰ ਬੰਦੇ ਦਾ ਨਾਮ ਪਤਾ ਨੇ। ਹਾਂਜੀ, ਇਹ ਫਲਾਣੇ ਦਾ ਬਾਪ ਹੈ, ਹਾਂ ਬਿਲਕੁਲ, ਠੀਕ ਹੈ ਨਾ, ਬੱਚੇ ਦਾ ਕੀ ਨਾਮ ਹੈ ਤੇ ਇਹਦਾ ਕੀ ਨਾਮ ਹੈ, ਠੀਕ ਹੈ ਨਾ। ਫਿਰ ਤੁਹਾਨੂੰ ਨਾਮ ਲੈ ਕੇ ਤੁਹਾਨੂੰ ਪੁੱਛਣਾ, ਹਾਂ ਕੀ ਹਾਲ ਹੈ। ਤੇ ਇੱਕ ਸਕੂਲ ਛੋਟਾ ਨਹੀਂ ਹੈ, ਇਹ ਨਹੀਂ ਹੈ ਕਿ ਸਕੂਲ ਦੇ ਨਾਲ ਕੋਈ ਜਨਾ ਕੋਈ 5-10 ਬੱਚਿਆਂ ਦਾ ਸਕੂਲ ਹੈ ਜੀ, ਉਹਦੀ ਪ੍ਰਿੰਸੀਪਲ ਨੂੰ ਪਤਾ ਸਾਰਾ ਕੁਝ। ਅੱਛਾ, ਠੀਕ ਹੈ ਨਾ। ਫਿਰ ਕੀ ਨਾਮ ਹੈ, ਮੈਂ ਇੱਕ ਚੀਜ਼ ਜਿਹੜੀਆਂ ਚੀਜ਼ਾਂ ਜਦੋਂ ਮੈਂ ਦੇਖਦਾ ਨਾ ਇਹ ਚੀਜ਼ਾਂ ਨੂੰ, ਤੇ ਮੈਨੂੰ ਬਹੁਤ ਜ਼ਿਆਦਾ ਨਾ, ਮੈਂ ਨਾ ਯਾਰ ਪਾਕਿਸਤਾਨ 'ਚ ਕੀ ਹੋ ਰਿਹਾ, ਇਹ ਚੀਜ਼ਾਂ ਸਾਨੂੰ ਸਾਡੇ ਵਿੱਚ ਹੋਣੀਆਂ ਚਾਹੀਦੀਆਂ ਹਨ, ਤੇ ਚੀਜ਼ਾਂ ਇਹਨਾਂ 'ਚ ਮੌਜੂਦ ਨੇ, ਠੀਕ ਹੈ ਨਾ। ਤੁਹਾਨੂੰ ਇਸ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਜਨਾ ਤਲੀਆਂ ਚੁੱਕ ਲੈਂਦੇ ਨੇ ਤੁਹਾਨੂੰ। ਬਿਲਕੁਲ, ਠੀਕ ਹੈ ਨਾ। ਤੁਹਾਨੂੰ ਇੰਨੀ ਫਿਕਰ ਨਹੀਂ ਹੁੰਦੀ ਹੈ ਜਿੰਨੀ ਉਹਨੂੰ ਫਿਕਰ ਹੈ ਅਗਲੇ ਬੰਦੇ ਨੂੰ, ਕਿ ਹਾਂਜੀ ਇਹ ਤੇਰਾ ਫਲਾਣਾ ਕੰਮ ਕਿਉਂ ਨਹੀਂ ਹੋ ਰਿਹਾ, ਫਲਾਣਾ ਕਿਉਂ ਨਹੀਂ ਹੋ ਰਿਹਾ, ਮੈਂ ਤੇਰੀ ਹੈਲਪ ਕਰਦੇ ਆ, ਠੀਕ ਹੈ ਨਾ। ਟੀਚਰਸ ਵੀ, ਪ੍ਰਿੰਸੀਪਲ ਵੀ, ਸੈਕਟਰੀ ਵੀ, ਸਾਰੇ, ਠੀਕ ਹੈ ਨਾ। ਜਿੰਨੀ ਤੁਸੀਂ ਹੈਲਪ ਚਾਹੁੰਦੇ ਹੋ ਤੁਹਾਨੂੰ ਹੈਲਪ ਮਿਲਦੀ ਹੈ ਉਸ ਹੱਦ ਤੱਕ ਤੁਹਾਡੇ ਨਾਲ ਜਾ ਕੇ। ਉਸ ਤੋਂ ਬਾਅਦ ਮੇਰਾ ਨਾ ਹਸਪੀਟਲ ਜੋ ਨਾ ਉਹ ਕਾਫੀ ਆਉਣ ਜਾਣ ਦਿੰਦਾ, ਠੀਕ ਹੈ ਨਾ। ਤੇ ਜਿੰਨੇ ਵੀ ਤੁਸੀਂ ਪਾਕਿਸਤਾਨ ਦੇ ਵਿੱਚ ਨੈਰੋ ਸਰਜਨ ਨੇ ਨਾ, ਉਹ ਮਿਲਦੇ ਹੀ ਨਹੀਂ ਹੈ। ਪਾਕਿਸਤਾਨ ਦੇ ਨੈਰੋ ਸਰਜਨ ਸਮਝ ਲਓ ਕਿ ਚੌਧਰੀ ਨੇ, ਡਾਕਟਰਾਂ ਦੇ ਚੌਧਰੀ ਨੇ, ਠੀਕ ਹੈ ਨਾ। ਉਹ ਮੈਂ ਨਾ ਪਹਿਲੇ ਦਿਨ ਜਿਸ ਦਿਨ ਨਾ ਉਹ ਮੇਰੀ ਇੱਕ ਮੀਟਿੰਗ ਸੀ, ਤੇ ਮੈਂ ਉਹਦੇ 'ਚ ਮਿਲਿਆ ਇੱਕ ਨੈਰੋ ਸਰਜਨ ਨੂੰ, ਠੀਕ ਹੈ ਨਾ। ਤੇ ਮੈਂ ਵੇਖ ਕੇ ਨਾ ਤੇ ਇੰਜ ਪਰੇਸ਼ਾਨ ਹੋ ਗਿਆ, ਮੈਂ ਕਿਹਾ ਇਹ ਡਾਕਟਰ। ਅੱਛਾ, ਬਿਲਕੁਲ ਸਾਦਾ ਲਿਬਾਸ ਸੀ, ਮਿਲਣ ਅੰਦਾਜ਼ ਨਾ ਉਹ ਇੰਤਹਾਈ ਮਦਵਾਨਾ ਸੀ, ਠੀਕ ਹੈ ਨਾ। ਗੱਲ ਕਰਨ ਦਾ ਲਹਿਜਾ, ਫਿਰ ਉਹ ਕੱਲੀ ਨਹੀਂ ਹੈ, ਚਲੋ ਹੁੰਦਾ ਨਾ ਯਾਰ ਕਿ ਇੱਕ ਕੱਲਾ ਬੰਦਾ ਹੁੰਦਾ ਨਾ, ਚਲੋ ਯਾਰ ਸਿਰਫ ਉਹ ਬੰਦਾ ਹੀ ਹੋਵੇ। ਉਸ ਤੋਂ ਇਲਾਵਾ ਵੀ ਮੈਂ ਕਿੰਨੇ ਸਾਰੇ ਜਿਹੜੇ ਡਾਕਟਰਸ ਨੇ ਮਿਲਿਆ ਜਿਹੜੇ ਕਿ ਨਾਮ ਹੈ ਬਹੁਤ ਹੀ ਅੱਛੇ। ਉਹ ਤੁਹਾਨੂੰ ਕੋਈ 100-150 ਵਿੱਚ ਚਲੋ ਇੱਕ ਅੱਧਾ ਲੱਭ ਜਾਏਗਾ ਜਿਹੜਾ ਕੋਈ ਹਲਕਾ ਜਿਹਾ ਖਰੂਸ ਹੋਏਗਾ, ਲੇਕਿਨ ਖਰੂਸ ਨਹੀਂ ਹੁੰਦਾ। ਲੇਕਿਨ ਕੀ ਨਾਮ ਹੈ ਜ਼ਿਆਦਾਤਰ ਤੁਹਾਨੂੰ ਜਿਹੜਾ ਉਹ ਤੁਹਾਨੂੰ ਅੱਛੇ ਮਿਲਣਗੇ, ਠੀਕ ਹੈ ਨਾ। ਅੱਛਾ, ਮੈਂ ਇੱਕ ਹੋਰ ਚੀਜ਼ ਕਰਨਾ ਵਾ, ਸ਼ਾਇਦ ਜਨਾ ਉਹ ਕੁਛ ਬੰਦਿਆਂ ਨੂੰ ਮੇਰੀ ਇਸ ਗੱਲ ਤੇ ਇਤਰਾਜ਼ ਵੀ ਹੋਵੇ, ਉਹ ਮੇਰੀ ਗੱਲ ਦਾ ਗੁੱਸਾ ਵੀ ਕਰਨ, ਠੀਕ ਹੈ ਨਾ। ਮੈਂ ਕਦੀ ਕਦੀ ਸੋਚਦਾ ਜਦੋਂ ਮੈਂ ਕਹਿੰਦਾ ਕਿ ਬਾਤ ਸੁਣਨ ਦੇ ਵਿੱਚ ਪਾਕਿਸਤਾਨੀ ਡਾਕਟਰ ਆ ਗਏ ਨਾ, ਤੇ ਬੇੜਾ ਗਰਕ ਹੋ ਜਾਣਾ ਇਹਨਾਂ ਦਾ ਸਿਸਟਮ ਦਾ ਬੇੜਾ ਗਰਕ। ਲੇਕਿਨ ਸਿਸਟਮ ਦਾ ਸ਼ਾਇਦ ਨਾ ਹੋਵੇ, ਕਿਉਂਕਿ ਨਾ ਇੱਕ ਰੂਟੀਨ ਬਣਾਈ ਹੋਈ ਹੈ ਨਾ, ਹਰ ਚੀਜ਼ ਦਾ ਚੈੱਕ ਐਂਡ ਬੈਲੈਂਸ ਰੱਖਿਆ ਹੋਇਆ ਹੈ, ਠੀਕ ਹੈ ਨਾ। ਕਿਉਂਕਿ ਤੁਹਾਡੀ ਰਿਪੋਰਟ ਜਾਂਦੀ ਹੈ ਕਿ ਹਾਂਜੀ ਇਹਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੈ, ਹਰ ਚੀਜ਼। ਲੇਕਿਨ ਯੂਕੇ ਵਿੱਚ ਤੇ ਬੇੜਾ ਗਰਕ ਹੈ। ਯੂਕੇ ਵਿੱਚ ਦੇ ਡਾਕਟਰਸ ਜਿਹੜੇ ਨੇ ਨਾ, ਉਹ ਤੇ ਆਪਣੇ ਆਪ ਨੂੰ ਅੱਲਾ ਮਾਫੀ ਦੇ ਇੰਜ ਸਮਝਦੇ ਨੇ ਕਿ ਜਿਵੇਂ ਪਤਾ ਨਹੀਂ ਕਿਹੜੀ ਦੁਨੀਆ 'ਚ ਡਾਕਟਰ ਲੱਗ ਗਏ ਨੇ ਆ ਕੇ, ਖੁਦਾ ਕਹਿ ਲੋ, ਸਮਝਦੇ ਨੇ। ਨੌਜ਼ ਬਿਲਾ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ, ਲੇਕਿਨ ਜ਼ਮੀਨ ਦੇ ਖੁਦਾ ਉਹਨਾਂ ਨੌਜ਼ ਬਿਲਾ ਆਪਣੇ ਆਪ ਨੂੰ ਇੰਜ ਸਮਝ ਲਿਆ। ਪਾਕਿਸਤਾਨ ਵਿੱਚ ਵੀ ਸੇਮ ਹੀ ਕੰਡੀਸ਼ਨ ਹੈ ਨਾ, ਸ਼ਾਇਦ ਤੁਹਾਡਾ ਤੇ ਨਹੀਂ ਪਾਕਿਸਤਾਨੀ ਸਰਕਾਰੀ ਡਾਕਟਰਾਂ ਜਾਂ ਪਾਕਿਸਤਾਨ ਦੇ ਵਿੱਚ ਵੀ। ਪਾਕਿਸਤਾਨ ਤੇ ਛੱਡ ਹੀ ਦਿਓ ਨਾ, ਪਾਕਿਸਤਾਨ ਦੀ ਤੇ ਗੱਲ ਹੀ ਨਾ ਕਰੋ ਤੁਸੀਂ। ਪਾਕਿਸਤਾਨ ਦੇ ਵਿੱਚ ਜੋ ਕੁਝ ਹੋ ਰਿਹਾ ਤੁਹਾਨੂੰ ਪਤਾ ਹੀ ਹੈ। ਪਾਕਿਸਤਾਨ ਮੈਂ ਤੁਹਾਨੂੰ ਦੱਸਣਾ ਵਾ, ਮੈਂ ਗਿਆ ਵਾ ਇੱਕ ਹਸਪੀਟਲ, ਗੁਜਰਾਤ ਹਸਪੀਟਲ ਜਿਹੜਾ ਵੇ, ਗੁਜਰਾਤ ਦੇ ਵਿੱਚ ਗੁਜਰਾਤ ਹਸਪੀਟਲ ਜਿਹੜਾ, ਉੱਥੇ ਗਿਆ। ਡਾਕਟਰ ਸਾਹਿਬ ਸਨ, ਕੀ ਨਾਮ ਹੈ, 12,000 ਰੁਪਏ ਫੀਸ ਦਿੱਤੀ ਹੈ, ਤੇ ਫੀਸ ਦੇ ਕੇ ਤੇ ਤਕਰੀਬਨ ਸਾਡੀ ਵਾਰੀ ਆਈ। ਤਕਰੀਬਨ ਘੰਟਾ ਡੇਢ ਵੇਟ ਕਰਨ ਤੋਂ ਬਾਅਦ ਸਾਡੀ ਵਾਰੀ ਆਈ, ਅੰਦਰ ਚਲੇ ਗਏ। ਮੈਂ ਆਪਣੀ ਫੁੱਫੋ ਨਾਲ ਗਿਆ ਸਾਂ, ਉਹਨਾਂ ਨੂੰ ਥੋੜਾ ਮਸਲਾ ਸੀ, ਤੇ ਉਹ
ਅੱਛਾ ਰਿਪੋਰਟਾਂ ਵਗੈਰਾ ਚੈੱਕ ਕੀਤੀਆਂ ਡਾਕਟਰ ਸਾਹਿਬ ਰਿਪੋਰਟਾਂ ਦੇਖੀਆਂ ਨੇ ਤੇ ਐ ਸਾਈਡ ਤੇ ਰੱਖ ਛੱਡੀਆਂ ਨੇ। ਅੱਛਾ ਉਹ ਉੱਪਰ ਜਿਹੜੇ ਨਾ ਉਹ ਬੋਲਣ ਲੱਗੇ ਨੇ ਕਿ ਡਾਕਟਰ ਸਾਹਿਬ ਨੂੰ ਇਹ ਮਸਲਾ ਤੇ ਉਹ ਲੱਗ ਜਾਂਦਾ ਹਾਂ ਮੈਂ ਵੇਖ ਲਿਆ। ਅੱਛਾ ਅੱਛਾ ਮੈਨੂੰ ਇੰਤਹਾਈ ਗੁੱਸਾ ਲੱਗਾ ਉਸ ਗੱਲ ਦਾ। ਮੈਂ ਦਿਲ ਤਾਂ ਮੇਰਾ ਕੀਤਾ ਮੈਂ ਇੱਥੋਂ ਚੁੱਕ ਕੇ ਨਾ ਕੋਈ ਜਨਾ ਸਿਰ ਪਾੜ ਦਿਆ ਬੰਦੇ ਦਾ। 1000 ਰੁਪਏ ਤੂੰ ਫੀਸ ਚਾਰਜ ਰਿਹਾ ਅੱਲਾ ਵਾਸਤੇ ਕੋਈ ਨਹੀਂ ਕਰ ਰਿਹਾ ਤੂੰ। ਜ਼ਾਹਿਰ ਗੱਲ ਹੈ 1000 ਰੁਪਏ ਫੀਸ ਚਾਰਜ ਕਰ ਰਿਹਾ ਠੀਕ ਹੈ ਨਾ। ਉਸ ਤੋਂ ਬਾਅਦ 1.5 ਘੰਟਾ ਤੇਰਾ ਵੇਟ ਕਰਨਾ ਪਏ। ਇੱਥੇ ਡਾਕਟਰ ਕੀ ਕਰਦਾ ਹੈ ਡਾਕਟਰ ਤੁਹਾਡੇ ਤੋਂ ਪਹਿਲਾਂ ਆ ਕੇ ਬੈਠੇ ਆ ਠੀਕ ਹੈ ਨਾ। ਤੁਸੀਂ ਜਾਂਦੇ ਹੋ ਡਾਕਟਰ ਖੁਦ ਬਾਹਰ ਆ ਕੇ ਤੁਹਾਡਾ ਨਾਂ ਲੈ ਕੇ ਆਂਦਾ ਤੁਸੀਂ ਹੋ ਜੀ ਮੈਂ ਆਵਾਂ ਆਓ ਅੰਦਰ ਆ ਜਾ ਬਿਲਕੁਲ ਠੀਕ ਹੈ ਨਾ। ਡਾਕਟਰ ਉੱਥੇ ਕੀ ਹੋਇਆ ਡਾਕਟਰ ਸਾਹਿਬ ਨੇ ਬਾਹਰ ਆਉਣਾ ਹੈ ਠੀਕ ਹੈ ਨਾ। ਡਾਕਟਰ ਸਾਹਿਬ ਨੇ ਜਨਾ ਅੰਦਰ ਹੀ ਨੇ ਏਸੀ ਦੇ ਥੱਲੇ ਬੈਠੇ ਹੋਏ ਨੇ ਸਕੂਨ ਦੇ ਨਾਲ ਬਾਹਰ ਸਪੈਸ਼ਲ ਬੰਦਾ ਬੈਠੇ ਆ ਠੀਕ ਹੈ ਨਾ। ਜਿਹੜਾ ਡਾਕਟਰ ਦਾ ਵੱਡਾ ਬਦਮਾਸ਼ ਹੋਵੇ ਉਹ ਜੀ ਗੱਲ ਉਹ ਤਾਂ ਉਹ ਡਾਕਟਰ ਨਾਲ ਵੱਡਾ ਡਾਕਟਰ ਨਾਲ ਉਹ ਆਪਣਾ ਪਿਓ ਹੀ ਸਮਝਦਾ ਹੈ। ਉਹ ਡਾਕਟਰ ਦਾ ਵੱਡਾ ਬਦਮਾਸ਼ ਉਹ ਬੈਠਿਆ ਉੱਥੇ ਉਹ ਆਇਆ ਹਾਂਜੀ ਉਹ ਕਿ ਨਾ ਲੋਕਾਂ ਨੂੰ ਇਸ ਤਰ੍ਹਾਂ ਟ੍ਰੀਟ ਕਰ ਰਿਹਾ ਜਿਵੇਂ ਕਿ ਨਾ ਨਾ ਇਹ ਕੀੜੇ ਮਕੌੜੇ ਨੇ ਬਿਲਕੁਲ ਨਾ ਠੀਕ ਹੈ ਨਾ। ਉਹ ਇਸ ਤਰ੍ਹਾਂ ਬੋਲਦਾ ਪਿਆ। ਅੱਛਾ ਪਾਕਿਸਤਾਨ ਵਿੱਚ ਇਹ ਬੜੀ ਪ੍ਰੋਬਲਮ ਹੈ ਤੁਸੀਂ ਟੇਬਲ ਦੇ ਨਾ ਦੂਸਰੇ ਪਾਸੇ ਹੋ ਨਾ ਜਿਹੜੇ ਮਤਲਬ ਅਦਰ ਸਾਈਡ ਹੋ ਨਾ ਟੇਬਲ ਦੀ ਤੇ ਤੁਸੀਂ ਸਮਝ ਲਓ ਕਿ ਆਪਣੇ ਆਪ ਨੂੰ ਨਾ ਉਹੀ ਸਮਝਦੇ ਹੋ ਮਤਲਬ ਤੁਸੀਂ ਆਪਣੇ ਆਪ ਨੂੰ ਨਾ ਡਿਫਰੈਂਟ ਸਮਝਦੇ ਕਿ ਮੈਂ ਹਰੇ ਪਤਾ ਨਹੀਂ ਕੀ ਆ। ਲੇਕਿਨ ਜਦੋਂ ਤੁਸੀਂ ਟੇਬਲ ਦੀ ਦੂਸਰੀ ਸਾਈਡ ਤੇ ਜਾਂਦੇ ਹੋ ਨਾ ਤਾਂ ਤੁਹਾਡਾ ਬਿਹੇਵੀਅਰ ਹੋਰ ਹੋ ਜਾਂਦਾ ਹੈ। ਪਾਕਿਸਤਾਨੀ ਕਲਚਰ ਹੈ ਸ਼ਾਇਦ ਮੈਨੂੰ ਸ਼ਾਇਦ ਕਿਉਂਕਿ ਮੈਂ ਤੇ ਅੰਦਾਜ਼ਾ ਲਾਇਆ ਜਿਹੜਾ ਬੰਦਾ ਸਾਹਮਣੇ ਬੈਠਾ ਹੈ ਜਿਹੜਾ ਸਾਹਮਣੇ ਵਾਲੇ ਬੰਦੇ ਕੋਲ ਅਗਰ ਡੰਡਾ ਹੈ ਨਾ ਡੰਡੇ ਤੋਂ ਮਰਾਦ ਕੇ ਪਾਵਰ ਹੈ ਤੇ ਉਹ ਫਿਰ ਉਹਨੂੰ ਫਿਰ ਉਹਦਾ ਬਿਹੇਵੀਅਰ ਹੋਰ ਹੋ ਜਾਂਦਾ।